ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਤਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਇਸ ਟਾਈਮ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 31 ਤਰੀਕ ਆ, ਦਿਨ ਜਿਹੜਾ ਆ ਉਹ ਬੁੱਧਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। 1992 ਤੋਂ ਇੰਸ਼ੋਰੈਂਸ ਤੇ ਬਿਜ਼ਨਸ ਦੇ ਵਿੱਚ ਨੇ। ਇਸ ਮੌਕੇ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਰੀਨਿਊਅਲਸ ਦਾ ਵਕਤ ਜਿਹੜਾ ਚੱਲ ਰਿਹਾ ਆ। ਮੈਡੀਕੇਅਰ ਦੇ ਲਈ ਅਪਲਾਈ ਕਰਨਾ ਚੱਲਦੇ, ਮੈਡੀਕੇਅਰ ਦੇ ਵਿੱਚ ਚੇਂਜਸ ਕਰਵਾਉਣੀਆਂ, ਇਸ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 408-272-2500 ਦੇ ਉੱਤੇ। ਇਸ ਦੇ ਨਾਲ ਟਿਕਟ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਕਰ ਸਕਦੇ ਹੋ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ, ਗਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪੁਰੇਵਾਲ, ਯੂਬਾ ਸਿਟੀ, ਲਖਵੀਰ ਸਿੰਘ ਸਮਰਾ, ਟੈਕਸਸ, ਗੁਰਮੇਲ ਸਿੰਘ ਬੇਕਰਸਫੀਲਡ, ਹਰਨੇਕ ਸਿੰਘ ਪਾਬਲਾ, ਰੈਂਟਨ ਵਾਸ਼ਿੰਗਟਨ, H&M ਆਇਲ ontario, ਹਰਜੀਤ ਸਿੰਘ ਲੈਥਰੋਪ, ਰਣਜੀਤ ਤੇ ਮਨਦੀਪ ਕੌਸ਼ਲ, ਦਾਣਾ ਪਾਣੀ ਇੰਡੀਅਨ ਰੈਸਟੋਰੈਂਟ ਫਰੈਜ਼ਨੋ, ਗੁਰਮੇਲ ਸਿੰਘ, ਬਲਬੀਰ ਵਾਸੀ ਐਲਗਰੋਵ, ਕਰਨੈਲ ਸਿੰਘ ਰੰਧਾਵਾ, ਟਰਲੋ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਧਰਮ ਸਿੰਘ ਰਮਿੰਦਰ ਬਸਰਾ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਵਿੰਦਰ ਢਾਲੀਵਾਲ, ਨਛੱਤਰ ਸਿੰਘ ਗਿੱਲ ਬੇਕਰਸਫੀਲਡ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਜਿਨ੍ਹਾਂ ਦੇ ਕੋਲੋਂ ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚਲੀਏ ਤੇ US ਦੇ ਜੋ ਸੋਸ਼ਲ ਮੀਡੀਆ ਕੰਪਨੀ ਦੇ ਹੈਡਸ ਹੈਗੇ ਆ, CEOs ਆ, ਉਹਨਾਂ ਦੀ ਅੱਜ ਸੈਨੇਟ ਦੇ ਵਿੱਚ ਬਹੁਤ ਜ਼ਿਆਦਾ ਗ੍ਰਿਲਿੰਗ ਹੋਈ ਹੈਗੀ ਆ ਚਾਈਲਡ ਸੇਫਟੀ ਨੂੰ ਲੈ ਕੇ। ਸੋ ਬਹੁਤ ਸਾਰੇ ਤਾਂ ਫੰਬਲ ਕਰਦੇ ਨਜ਼ਰ ਆਏ, ਜਿਸ ਟਾਈਮ ਦੇ ਉੱਤੇ ਇੱਕ ਸੈਨੇਟਰ ਨੇ ਵੱਖ-ਵੱਖ ਜੋ CEO ਉਹਨਾਂ ਨੂੰ ਪੁੱਛਿਆ ਵੀ ਪਿਛਲੇ 7 ਦਿਨਾਂ ਦਾ ਮੈਂ ਰੈਕਡ ਦੱਸਦਾ ਵੀ 34% ਜਿਹੜੇ 13 ਸਾਲ ਤੋਂ ਲੈ ਕੇ 17 ਸਾਲ ਦੀਆਂ ਬੱਚੀਆਂ ਆ, ਉਹਨਾਂ ਨੂੰ ਕਿਸ ਤਰ੍ਹਾਂ ਦਾ ਜਿਹੜਾ ਸੈਕਸ਼ੂਅਲ ਰਿਲੇਟਡ ਮਟੀਰੀਅਲ ਆ ਉਹ ਅਵੇਲੇਬਲ ਸੀ। ਉੱਤੇ ਕਿੰਨੇ ਜਾਣਿਆਂ ਨੂੰ ਰੀਚ ਕੀਤਾ ਗਿਆ ਹੈਗਾ। ਪਿਛਲੇ ਹਫ਼ਤੇ ਦੀ ਜਿਹੜੀ ਉਹਨਾਂ ਨੇ 7 ਦਿਨਾਂ ਦੀ ਜਿਹੜੀ ਆ ਡਾਟਾ ਉਹ ਬਿਲਕੁਲ ਸਾਹਮਣੇ ਦਿਖਾਇਆ। ਮੈਟਾ ਦੇ CEO ਮਾਰਕ ਜ਼ਕਰਬਰਗ, ਐਕਸ ਦੇ CEO ਲਿੰਡਾ ਜ਼ਾਕਰੀਨੋ, ਟਿਕਟੌਕ ਦੇ CEO ਸ਼ਾਓ ਚੀਓ, ਸਨੈਪ ਦੇ CEO ਇਵਾਨ ਸਪੀਗਲ ਤੇ ਡਿਸਕੌਰਡ ਦੇ CEO ਜੇਸਨ ਸਿਟਰਨ, ਇਹ ਸਾਰੇ ਅੱਜ ਸਵੇਰੇ ਸੈਨੇਟ ਜੁਡੀਸ਼ਰੀ ਕਮੇਟੀ ਆ ਉਹਦੇ ਹੀਅਰਿੰਗ ਦੇ ਸਾਹਮਣੇ ਪੇਸ਼ ਹੋਏ ਆ। ਇਸ ਟਾਈਮ ਦੇ ਉੱਤੇ ਉਹਨਾਂ ਨੇ ਬ੍ਰੇਕ ਲਈ ਆ, ਪਰ ਸਵੇਰ ਦੀ ਜਿਹੜੀ ਆ ਖਾਸ ਕਰਕੇ ਇਹਦੇ ਚ ਕੀ ਆ ਵੀ ਕਿੱਦਾਂ ਟੈਕਨੋਲੋਜੀ ਦੀਆਂ ਬਿਗ ਕੰਪਨੀਜ਼ ਆਨਲਾਈਨ ਚਾਈਲਡ ਸੈਕਸ਼ੂਅਲ ਐਕਸਪਲੋਇਟੇਸ਼ਨ ਕ੍ਰਾਈਸਿਸ ਦੇ ਵਿੱਚ ਇਨਵੋਲਵ ਹੈਗੀਆਂ ਆ। ਸੋ ਪਿਛਲੇ ਸਮੇਂ ਦੇ ਵਿੱਚ ਲਾਭ ਸ਼ਕਤੀ ਬਥੇਰੇ ਬਣਾਏ ਗਏ ਆ, ਪਰ ਅਸਰ ਇਹਨਾਂ ਦੇ ਉੱਤੇ ਕੁਝ ਨਹੀਂ ਹੁੰਦਾ ਹੈਗਾ। ਸੈਨੇਟਰ ਸ਼ੈਲਡਨ ਵਾਈਟ ਹਾਊਸ ਡੈਮੋਕ੍ਰੇਟ ਆ, ਉਹਨਾਂ ਨੇ ਮੀਡੀਆ ਕੰਪਨੀਜ਼, ਇਹ ਜਿਹੜੀਆਂ ਸੋਸ਼ਲ ਮੀਡੀਆ ਕੰਪਨੀਜ਼ ਆ, ਇਹਨਾਂ ਨੂੰ ਸਲੈਮ ਕੀਤਾ ਵੀ ਭਾਈ ਤੁਸੀਂ ਜੋ ਆ ਇਹ ਤੁਹਾਡੀ ਜੌਬ ਬਣਦੀ ਹੈਗੀ ਆ ਵੀ ਤੁਹਾਡੇ ਜਿਹੜੇ ਪਲੇਟਫਾਰਮਸ ਆ ਉਹਨਾਂ ਦੀ ਪੁਲਿਸਿੰਗ ਕੀਤੀ ਜਾਏ, ਉਹਨਾਂ ਨੂੰ ਦੇਖਿਆ ਜਾਏ। ਇਸੇ ਤਰ੍ਹਾਂ ਸੈਨੇਟਰ ਮਾਈਕ ਲੀ ਰਿਪਬਲਿਕਨ ਯੂਟਾ ਤੋਂ ਹੈਗੇ ਆ, ਉਹਨਾਂ ਨੇ ਜ਼ਕਰਬਰਗ ਨੂੰ ਕਿਹਾ ਵੀ ਕਿਸ ਤਰ੍ਹਾਂ ਜਿਹੜਾ ਸੈਕਸ਼ੂਅਲੀ ਐਕਸਪਲਿਸਿਟ ਕੰਟੈਂਟ ਹੈਗਾ ਉਹ ਮਾਈਨਰਸ ਕਿਸ ਤਰ੍ਹਾਂ ਦੇਖ ਸਕਦੇ ਹੈਗੇ ਆ। ਉਹ ਕਹਿੰਦੇ ਵੀ ਕਿੱਦਾਂ ਤੁਸੀਂ ਜੋ 17 ਸਾਲ ਤੋਂ ਘੱਟ ਉਮਰ ਦੇ ਬੱਚੇ ਆ ਉਹਨਾਂ ਦੇ ਉੱਤੇ ਕਿਸ ਤਰ੍ਹਾਂ ਦਾ ਜਿਹੜਾ ਸਟਾਪ ਲਾ ਸਕਦੇ ਹੈਗੇ ਵੀ ਉਹਨਾਂ ਨੂੰ ਇਹ ਐਕਸੈਸੀਬਲ ਨਾ ਹੋਵੇ। ਜ਼ਕਰਬਰਗ ਨੇ ਇਹ ਕਿਹਾ ਵੀ ਐਪਲ, ਗੂਗਲ ਵੀ ਰਿਸਪੌਂਸੀਬਲ ਹੋਣੇ ਚਾਹੀਦੇ ਆ ਏਜ ਵੈਰੀਫਾਈ ਕਰਨ ਦੇ ਵਿੱਚ, ਤਾਂ ਕਿ ਜੋ ਆ ਸੈਕਸ਼ੂਅਲ ਐਕਸਪਲੋਇਟੇਸ਼ਨ ਰੋਕੀ ਜਾ ਸਕੇ। ਸੋ ਹੁਣ ਦੇਖੋ ਇਹ ਆਪਸ ਚ ਹੀ ਫਸ ਰਹੇ ਹੈਗੇ। ਉਹ ਕਹਿੰਦਾ ਵੀ ਗੂਗਲ ਵਾਲੇ ਨਹੀਂ ਵੈਰੀਫਾਈ ਕਰਦੇ ਹੈਗੇ ਵੀ ਜਿਹੜੇ ਲੋਕ ਦੇਖ ਰਹੇ ਹੈਗੇ ਸੋਸ਼ਲ ਮੀਡੀਆ ਉਹਨਾਂ ਦੀ ਏਜ ਕੀ ਹੈਗੀ ਆ।
ਯਾ ਸੋ ਬਿਲਕੁਲ ਮੈਟਾ ਦੇ ਸੀਈਓ ਨੇ ਇਹ ਕਿਹਾ ਕਿ ਪੇਰੈਂਟਸ ਨੂੰ ਜੋ ਆ ਉਹ ਕਨਫਰਮ ਕਰਨੀ ਚਾਹੀਦੀ ਆ ਜੋ ਬੱਚਿਆਂ ਦੀ ਏਜ ਆ ਜੋ ਸੋਸ਼ਲ ਮੀਡੀਆ ਦੇ ਉੱਤੇ ਹੈਗੇ ਆ। ਸੈਨੇਟਰ ਐਮੀ ਕਲੋਵਚਰ ਡੈਮੋਕ੍ਰੇਟ ਮਿਨੇਸੋਟਾ ਤੋਂ ਉਹਨਾਂ ਨੇ ਕਿਹਾ ਵੀ ਪੇਰੈਂਟਸ ਦੀ ਰਿਸਪੌਂਸਿਬਿਲਟੀ ਨਹੀਂ ਹੈ, ਇਹ ਤੁਹਾਡੀ ਰਿਸਪੌਂਸਿਬਿਲਟੀ ਆ, ਤੁਹਾਡੀ ਕੰਪਨੀ ਆ। ਉਹ ਠੀਕ ਆ ਵੀ ਬੱਚੇ ਦੇਖਦੇ ਹੈਗੇ ਆ। ਇਸੇ ਤਰ੍ਹਾਂ ਜੋ ਗ੍ਰਾਮ ਆ ਲਿੰਡਸੀ ਗ੍ਰਾਮ, ਉਹਨਾਂ ਨੇ ਇਹ ਕਿਹਾ ਵੀ ਇਹ ਜਿਹੜੀ ਅਕਾਊਂਟੇਬਿਲਿਟੀ ਆ ਇਹਦੇ ਵਿੱਚ ਬਹੁਤ ਲੈਕ ਆ, ਦਿਸ ਲੈਕ ਆਫ ਅਕਾਊਂਟੇਬਿਲਿਟੀ, ਇਹ ਇਮੀਡੀਏਟਲੀ ਸਟਾਪ ਹੋਣੀ ਚਾਹੀਦੀ ਹੈਗੀ ਆ। ਉਹ ਕਹਿੰਦੇ ਵੀ ਅਮਰੀਕਨ ਕੋਰਟ ਰੂਮਸ ਨੂੰ ਜਾਓ ਤੇ ਜਿਹੜੀਆਂ ਪ੍ਰੈਕਟਿਸਿਸ ਆ ਉਹਨਾਂ ਨੂੰ ਡਿਫੈਂਡ ਕਰੋ। ਤੇ ਕਹਿੰਦੇ ਵੀ ਇਹ ਜੋ ਸਿਚੁਏਸ਼ਨ ਚੱਲ ਰਹੀ ਆ ਇਹ ਬਹੁਤ ਹੀ ਬੈਡ ਹੈਗੀ ਆ। ਟਿਕਟੌਕ ਦੇ ਸੀਈਓ ਨੇ ਵੀ ਕਿਹਾ ਵੀ ਚਾਈਲਡ ਸੈਕਸ ਐਕਸਪਲੋਇਟੇਸ਼ਨ ਦੇ ਮਟੀਰੀਅਲ ਨੂੰ ਲੈ ਕੇ ਕਹਿੰਦੇ ਵੀ ਅਸੀਂ ਕਰ ਤਾਂ ਰਹੇ ਹੈਗੇ ਆ ਪਰ ਸਾਤੋਂ ਕੰਟਰੋਲ ਨਹੀਂ ਹੋ ਰਿਹਾ ਹੈਗਾ, ਹਨਾ। ਤੇ ਸੈਨੇਟਰ ਨੇ ਕਾਫੀ ਉਹਦੀ ਖਿਚਾਈ ਵੀ ਜਿਹੜੀ ਕੀਤੀ ਹੈਗੀ ਆ। ਬਿਲਕੁਲ ਜੀ। ਇੱਥੋਂ ਤੱਕ ਕਿ ਜਿਹੜੇ ਸੀਈਓਜ਼ ਨੂੰ ਕਿਹਾ ਗਿਆ ਵੀ ਤੁਹਾਡੇ ਹੱਥ ਤੇ ਖੂਨ ਆ, ਬਲੱਡ ਇਜ਼ ਔਨ ਯੂਰ ਹੈਂਡਸ। ਕਹਿੰਦੇ ਜਦ ਇਹ ਡਾਇਲੋਗ ਲਿੰਡਸੀ ਗ੍ਰੈਹਮ ਨੇ ਬੋਲਿਆ ਜ਼ਕਰਬਰਗ ਨੂੰ, ਤਾਂ ਉਸ ਟਾਈਮ ਹੀਅਰਿੰਗ ਦੇ ਵਿੱਚ ਬੈਠੇ ਆਏ ਲੋਕਾਂ ਨੇ ਜ਼ੋਰਦਾਰ ਤਾੜੀਆਂ ਜਿਹੜੀਆਂ ਉਹ ਮਾਰੀਆਂ। ਲੋਕ ਸੋਸ਼ਲ ਮੀਡੀਆ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਆ। ਇਹ ਉਹੀ ਸੋਸ਼ਲ ਮੀਡੀਆ ਵਾਲੇ ਆ, ਐਕਸ ਵਾਲੇ ਆ, ਈਲੋਨ ਮਸਕ ਹੋਣੀ ਤੇ ਮਾਰਕ ਜ਼ਕਰਬਰਗ ਹੋਣੀ, ਜਿਹੜੇ ਕਹਿੰਦੇ ਆ ਵੀ ਅਸੀਂ ਫ੍ਰੀ ਸਪੀਚ ਨੂੰ ਜਿਹੜਾ ਉਹ ਚੱਲਣ ਦੇਣਾ ਆ। ਪਰ ਜਦੋਂ ਇੰਡੀਆ ਦੇ ਮੂਹਰੇ ਆਉਂਦੇ ਆ ਤੇ ਫਿਰ ਨਾਲ ਹੀ ਗੋਡੇ ਟੇਕ ਜਾਂਦੇ ਆ। ਜਿਹਦੀ ਜੀ ਕਰਦਾ ਆ ਉਹ ਉਹਨੂੰ ਬਲੌਕ ਕਰ ਦਿੰਦੇ ਆ, ਜਿਹਦਾ ਜੀ ਕਰਦਾ ਪੇਜ ਉੱਥੇ ਉਹ ਬੰਦ ਕਰ ਦਿੰਦੇ ਆ। ਵਿੱਚੇ ਯੂਟਿਊਬ ਵਾਲੇ ਆ, ਵਿੱਚੇ ਗੂਗਲ ਵਾਲੇ ਆ, ਵਿੱਚੇ ਫੇਸਬੁੱਕ ਵਾਲੇ ਆ, ਵਿੱਚੇ ਹੀ ਐਕਸ ਵਾਲੇ ਆ। ਸੋ ਇਹ ਸਾਰਾ ਕੁਝ ਜਿਹੜਾ ਇਸ ਟਾਈਮ ਉੱਥੇ ਚੱਲ ਰਿਹਾ ਆ। ਕੱਲ ਆਪਾਂ ਜਿੱਦਾਂ ਸ਼ਾਮ ਦੇ ਪ੍ਰੋਗਰਾਮ 'ਚ ਜ਼ਿਕਰ ਵੀ ਕੀਤਾ ਸੀ, ਕੈਲੀਫੋਰਨੀਆ ਦੇ ਵਿੱਚ ਇੱਕ ਬਿੱਲ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਇਸ ਬਿੱਲ ਦੇ ਤਹਿਤ ਨਿਆਣਿਆਂ ਨੂੰ ਜਿਹੜੇ 18 ਸਾਲ ਤੋਂ ਹੇਠਾਂ ਆ ਉਹਨਾਂ ਨੂੰ ਇਹਨਾਂ ਕੰਪਨੀਆਂ ਦੀਆਂ ਐਲਗੋਰਿਦਮਸ ਤੋਂ ਬਚਾ ਕੇ ਜਿਹੜਾ ਉਹ ਰੱਖਿਆ ਜਾਣਾ ਚਾਹੀਦਾ। ਵੀ ਉਹਨਾਂ ਦੀ ਫੀਡ ਦੇ ਵਿੱਚ ਜਿੱਦਾਂ ਜਿੱਦਾਂ ਉਹਨਾਂ ਦੇ ਫਰੈਂਡਸ ਨੇ ਜੋ ਜੋ ਪੋਸਟ ਕੀਤਾ ਸਿਰਫ ਉਹੀ ਦਿਖੇ, ਆਪਣੀ ਮਰਜ਼ੀ ਦੀਆਂ ਐਲਗੋਰਿਦਮ ਦੇ ਹਿਸਾਬ ਦੇ ਨਾਲ ਜਿਹੜਾ ਚੀਜ਼ਾਂ ਆ ਉਹ ਨਾ ਉੱਥੇ ਆਉਣ। ਸੋ ਹਾਲਾਤ ਬਹੁਤ ਮਾੜੇ ਨੇ ਸੋਸ਼ਲ ਮੀਡੀਆ ਦੇ। ਸਮਾਜ ਨੂੰ, ਸੇਫਟੀ ਨੂੰ, ਨਿਆਣਿਆਂ ਨੂੰ ਇਹਨਾਂ ਨੇ ਜਿਹੜਾ ਇਸ ਟਾਈਮ ਪੂਰਾ ਸੱਤਿਆਨਾਸ਼ ਜਿਹੜਾ ਆ ਉਹ ਕਰਕੇ ਰੱਖ ਦਿੱਤਾ ਹੈ। ਜਿਹੜੇ ਸੈਨੇਟਰ ਐਮੀ ਕੋਲਬਚਰ ਤੇ ਜਿਹੜੇ ਕ੍ਰਿਸ ਕੂਨਸ ਆ, ਉਹਨਾਂ ਨੇ ਸੋਸ਼ਲ ਮੀਡੀਆ ਕੰਪਨੀ ਦੀ ਜਿਹੜੀ ਆ ਉਹਦੇ ਬਾਰੇ ਵੀ ਜਿਹੜਾ ਉਹ ਕਿਹਾ। ਕਹਿੰਦੇ ਰੈਗੂਲੇਟਰਸ ਨੇ ਬੋਇੰਗ ਦੀਆਂ ਜਦੋਂ ਜਹਾਜ਼ ਨਹੀਂ ਸੀ ਚੱਲ ਰਹੇ ਉਹਨਾਂ ਨੂੰ ਜਿਹੜਾ ਉਹ ਗਰਾਊਂਡ ਕਰ ਦਿੱਤਾ ਕਿਉਂਕਿ ਪਲੱਗ ਚੱਜ ਨਾਲ ਨਹੀਂ ਸੀ ਲੱਗੇ। ਕਹਿੰਦੇ ਵੀ ਅਸੀਂ ਇਦਾਂ ਦਾ ਫੈਸਲਾ ਇੱਥੇ ਕਿਉਂ ਨਹੀਂ ਰੈਗੂਲੇਟਰ ਲੈ ਰਹੇ ਵੀ ਜਿੰਨੀ ਦੇਰ ਤੱਕ ਇਹ ਕੰਪਨੀਆਂ ਚੱਜ ਦੇ ਨਾਲ ਨਿਆਣਿਆਂ ਨੂੰ, ਟੀਨੇਜਰਸ ਨੂੰ ਬਚਾਉਂਦੀਆਂ ਨਹੀਂ ਆ, ਜਾਂ ਤੇ ਉਨੀ ਦੇਰ ਤੱਕ ਇਹਨਾਂ ਦਾ ਕੰਮ ਜਿਹੜਾ ਉਹ ਠੱਪ ਕਿਉਂ ਨਾ ਕਰ ਦਿੱਤਾ ਜਾਵੇ। ਸੋ ਇਹ ਵੀ ਜਿਹੜੀਆਂ ਆ ਉਹ ਗੱਲਾਂ ਜਿਹੜੀਆਂ ਉਹ ਚੱਕੀਆਂ। ਕੋਲਬਚਰ ਨੇ ਸਵਾਲ ਕੀਤੇ ਵੀ ਮੈਟਾ ਵਾਲੇ ਕਹਿੰਦੇ ਰਹਿੰਦੇ ਆ ਵੀ ਅਸੀਂ ਤਾਂ ਭਾਈ ਪੇਰੈਂਟਲ ਕੰਟਰੋਲ ਦਿੱਤਾ ਆ, ਮਾਪਿਆਂ ਦੇ ਉੱਤੇ ਜਿਹੜੀ ਉਹ ਭਾਰ ਸਿੱਟੀ ਜਾ ਰਹੇ ਆ, ਪਰ ਕਹਿੰਦੇ ਵੀ ਇਹ ਜਿਹੜੀ ਤੁਹਾਡੀ ਪਿੱਚ ਆ ਇਹ ਇਸ ਟਾਈਮ ਕਿਸੇ ਨੂੰ ਹਜਮ ਜਿਹੜੀ ਆ ਉਹ ਨਹੀਂ ਹੋ ਰਹੀ ਹੈਗੀ। ਇਹ ਸਾਰੇ ਜਿਹੜੇ ਪੋਲੀਟੀਸ਼ੀਅਨ ਆ ਇਹਨਾਂ ਦੇ ਵੀ ਗਾਂ ਨਿਆਣੇ ਆ, ਇਹਨਾਂ ਨੂੰ ਵੀ ਪਤਾ ਆ ਵੀ ਉਹਨਾਂ ਦੇ ਉੱਤੇ ਇਸ ਦਾ ਕਿੱਦਾਂ ਦਾ ਜਿਹੜਾ ਅਸਰ ਆ ਉਹ ਚੱਲ ਰਿਹਾ ਹੈਗਾ ਆ। ਉਧਰ ਟਿਕਟੌਕ ਦੇ ਮਾਮਲੇ ਵਿੱਚ ਇੱਕ ਪ੍ਰੋਜੈਕਟ ਟੈਕਸਸ ਕਰਕੇ ਜਿਹੜਾ ਪ੍ਰਪੋਜ਼ਲ ਆ ਉਸ ਨੂੰ ਲੈ ਕੇ ਜਿਹੜਾ ਉਹ ਚਰਚਾ ਕੀਤੀ ਗਈ, ਜਿਸ ਦੇ ਵਿੱਚ ਯੂਐਸ ਨੈਸ਼ਨਲ ਸਿਕਿਉਰਿਟੀ ਕੰਸਰਨਸ ਜਿਹੜੀਆਂ ਇੱਕ ਵਾਰੀ ਫੇਰ ਸਾਹਮਣੇ ਜਿਹੜੀਆਂ ਉਹ ਆਈਆਂ, ਜਿਸ ਦੇ ਵਿੱਚ ਕੰਪਨੀ ਨੂੰ ਇਹ ਕਿਹਾ ਜਾ ਰਿਹਾ ਵੀ ਯੂਐਸ ਦੇ ਯੂਜ਼ਰਸ ਦਾ ਜਿਹੜਾ ਡਾਟਾ ਆ ਉਹ ਯੂਐਸ ਬੇਸਡ ਸਰਵਰਸ ਦੇ ਵਿੱਚ ਹੀ ਜਿਹੜਾ ਉਹ ਸਿਰਫ ਰੱਖਿਆ ਜਾਵੇ, ਤੇ ਜੇ ਕਿਤੇ ਓਵਰਸੀਜ਼ ਜਾਂ ਕਿਸੇ ਹੋਰ ਮੁਲਕ 'ਚ ਜਾਂ ਚੀਨ ਦੇ ਵਿੱਚ ਉਹਦੇ ਬੈਕਅਪ ਆ ਉਹਨਾਂ ਨੂੰ ਤੁਰੰਤ ਜਿਹੜਾ ਆ ਉੱਥੋਂ ਡਿਲੀਟ ਜਿਹੜਾ ਉਹ ਕੀਤਾ ਜਾਣਾ ਜਿਹੜਾ ਉਹ ਚਾਹੀਦਾ ਆ। ਸੋ ਕਹਿੰਦੇ ਵੀ ਸਡਨਲੀ ਹੁਣ ਟੀਨੇਜਰਸ ਦੇ ਵਿੱਚ ਜਿਹੜੇ ਪਪੂਲਰ ਹੋ ਰਹੇ ਆ ਇਹ ਲਾਇਬਿਲਿਟੀ ਜਿਹੜੀ ਇਸ ਟਾਈਮ ਟੈਕ ਫਰਮਸ ਦੇ ਲਈ ਬਣਦੀ ਜਿਹੜੀ ਉਹ ਜਾ ਰਹੀ ਹੈਗੀ ਆ। ਇੱਕ ਪਾਸੇ ਉਹ ਵੀ ਲੋਕ ਹੋਣਗੇ ਜਿਹੜੇ ਕਹਿੰਦੇ ਵੀ ਜੇ ਸੋਸ਼ਲ ਮੀਡੀਆ ਨਾ ਹੁੰਦਾ ਜੇ ਤਾਂ ਸਾਡੀਆਂ ਜਿਹੜੀਆਂ ਆਵਾਜ਼ ਆ ਉਹ ਸਾਰਿਆਂ ਤੱਕ ਨਹੀਂ ਸੀ ਪਹੁੰਚ ਸਕਦੀ। ਇਹਦੇ ਵਿੱਚ ਵੀ ਕੋਈ ਦੋ ਰਾਵਾਂ ਨਹੀਂ ਹੈਗੀਆਂ, ਪਰ ਨਾਲ ਦੇ ਨਾਲ ਜੋ ਇਸ ਟਾਈਮ ਨਿਆਣਿਆਂ ਦਾ ਸ਼ੋਸ਼ਣ, ਮਾਨਸਿਕ ਤੇ ਸਰੀਰਕ ਸ਼ੋਸ਼ਣ ਇੱਕ ਹਿਸਾਬ ਦੇ ਨਾਲ ਉਹ ਚੱਲ ਰਿਹਾ ਹੈ। ਆਪਣੇ ਆਪ ਨੂੰ ਹੇਟ ਕਰਨਾ, ਦੁਨੀਆ ਨੂੰ ਹੇਟ ਕਰਨਾ, ਜਾਂ ਇੱਕ ਦੂਜੇ ਵਰਗੇ ਹੋਰ ਬਣਨ ਦੀ ਜਿਹੜੀ ਉਹ ਕੋਸ਼ਿਸ਼ ਕਰਨਾ, ਉਹਦੇ ਨਾਲ ਜ਼ਰੂਰ ਚਿੰਤਾਵਾਂ ਜਿਹੜੀਆਂ ਇਸ ਟਾਈਮ ਸਿਖਰ ਦੇ ਉੱਤੇ ਜਿਹੜੀਆਂ ਉਹ ਪਹੁੰਚੀਆਂ ਹੋਈਆਂ ਆ। ਐਪਸ ਕਿਸ ਤਰੀਕੇ ਦੇ ਨਾਲ ਕਹਿੰਦੇ ਵੀ ਜਿਹੜੇ ਚਾਈਲਡ ਦੇ ਪ੍ਰਾਈਵੇਸੀ ਲਾਜ਼ ਦਾ ਵਿੱਚ ਉਹ ਆਪਣੇ ਸਾਰਿਆਂ ਦੇ ਸਾਹਮਣੇ ਆ।
ਜੀ। ਲਿੰਡਸੀ ਗ੍ਰਾਹਮ ਉਹਨਾਂ ਨੇ ਟਿਕਟੌਕ ਦੇ ਸੀਈਓ ਨੂੰ ਪੁੱਛਿਆ ਵੀ ਭਾਈ ਤੁਸੀਂ ਬਿਲੀਅਨਸ ਆਫ ਡਾਲਰ ਬਣਾ ਰਹੇ ਆ ਤੇ ਕਿੰਨਾ ਪੈਸਾ ਤੁਸੀਂ ਜੋ ਸੇਫਟੀ ਐਫਰਟਸ ਦੇ ਉੱਤੇ ਲਾਣੇ ਆ ਤੇ ਟਿਕਟੌਕ ਦਾ ਸੀਈਓ ਚੀਓ ਕਹਿੰਦਾ ਵੀ ਨਹੀਂ ਅਸੀਂ ਇਹ ਡਿਸਕਲੋਜ਼ ਨਹੀਂ ਕਰ ਸਕਦੇ ਪਰ ਈਵਨ ਦੋ ਕਹਿੰਦੇ ਵੀ ਅਸੀਂ 2 ਬਿਲੀਅਨ ਡਾਲਰ ਦੇ ਕਰੀਬ ਇਨਵੈਸਟ ਕੀਤਾ ਸੇਫਟੀ ਫਿਊਚਰ 'ਚ ਡਰਵਨ ਨੇ ਜੋ ਐਕਸ ਦੇ ਸੀਈਓ ਆ ਉਹਨਾਂ ਦੀ ਇਸ ਗੱਲੋਂ ਜ਼ਰੂਰ ਪ੍ਰੇਜ਼ ਕੀਤੀ ਆ ਉਹ ਕਹਿੰਦੇ ਵੀ ਅਸੀਂ ਸੋਚ ਰਹੇ ਆ ਐਕਸ ਨੂੰ 2 ਕੰਪਨੀਆਂ 'ਚ ਵੰਡ ਦਿੱਤਾ ਜਾਵੇ ਇੱਕ ਦੇ ਉੱਤੇ ਸਿਰਫ ਜਿਹੜੇ ਬੱਚੇ ਜਾ ਸਕਣ ਤੇ ਦੂਸਰਾ ਜਿਹੜਾ ਆ ਉਹ ਰੈਗੂਲਰ ਹੋਵੇ ਸੋ ਇਦਾਂ ਦੇ ਜਿਹੜੇ ਇਸ਼ੂ ਆ ਜੋ ਜ਼ਕਰਬਰਗ ਆ ਉਹਦਾ ਵੀ ਕਾਫੀ ਜ਼ਿਆਦਾ ਜਿਹੜਾ ਉੱਥੇ ਵਿਰੋਧ ਵੀ ਹੋਇਆ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਜਦੋਂ ਕੁਐਸਚਨ ਪੁੱਛੇ ਗਏ ਲੋਕਾਂ ਨੇ ਫਿਰ ਤਾੜੀਆਂ ਵੀ ਮਾਰੀਆਂ ਵੀ ਭਾਈ ਇਹ ਕਰਦੇ ਕੁਛ ਨਹੀਂ ਹੈਗੇ ਸੋ ਆਪਾਂ ਨੂੰ ਪਤਾ ਹੀ ਆ ਵੀ ਇਹ ਸਾਰੀਆਂ ਕੰਪਨੀਆਂ ਦਾ ਮੇਨ ਮਕਸਦ ਪੈਸੇ ਬਣਾਉਣਾ ਹੈਗਾ ਆ ਤੇ ਹੋਰ ਕੋਈ ਧਿਆਨ ਇਹ ਨਹੀਂ ਦਿੰਦੇ ਹੈਗੇ ਜੀ ਬਿਲਕੁਲ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ ਪੈਨਸਿਲਵੇਨੀਆ ਦੇ ਇੱਕ ਬੰਦੇ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਆ ਜਦ ਉਸਨੇ YouTube ਦੇ ਉੱਤੇ ਆਪਣੇ ਹੀ ਪਿਓ ਦਾ ਧੜ ਦੇ ਨਾਲੋਂ ਲੱਥਿਆ ਹੋਇਆ ਸਿਹਰਾ ਉਸ ਨੂੰ ਉਹ ਡਿਸਪਲੇ ਕਰ ਰਿਹਾ ਸੀਗਾ 32 ਸਾਲਾ ਜਸਟਿਨ ਮੋਨ ਇਸ ਦੇ ਉੱਤੇ ਦੋਸ਼ ਆ ਵੀ ਉਸਦੇ ਜਿਹੜੇ ਪਿਤਾ ਮਾਈਕਲ ਮੋਨ ਦਾ ਉਸਨੇ ਕਤਲ ਕੀਤਾ ਹੈਗਾ ਆ ਇਸ ਨੂੰ 100 ਮੀਲ ਦੂਰ ਕ੍ਰਾਈਮ ਸੀਨ ਤੋਂ ਇਸ ਸ਼ੱਕ ਦੇ ਆਧਾਰ ਦੇ ਉੱਤੇ ਫਸਟ ਡਿਗਰੀ ਮਰਡਰ ਦੇ ਆਧਾਰ ਚਾਰजेस ਦੇ ਉੱਤੇ ਅਬਿਊਜ਼ ਆਫ ਅ ਕਾਰਪਸ ਤੇ ਪੋਜੈਸਿੰਗ ਆਫ ਇਨਸਟਰੂਮੈਂਟ ਆਫ ਕ੍ਰਾਈਮ ਵਿਦ ਇੰਟੈਂਟ ਇਹਨਾਂ ਮਾਮਲਿਆਂ ਦੇ ਵਿੱਚ ਗ੍ਰਿਫਤਾਰ ਜਿਹੜਾ ਉਹ ਕੀਤਾ ਗਿਆ ਤੜਕੇ ਸਵੇਰੇ 4 ਵਜੇ ਇਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਇਸ ਨੂੰ ਬੇਲ ਜਿਹੜੀ ਉਹ ਡਿਨਾਈ ਕਰ ਦਿੱਤੀ ਗਈ YouTube ਦੇ ਵਿੱਚ ਵੀਡੀਓ ਜਿਸ ਦਾ ਇਹਨਾਂ ਨੇ ਟਾਈਟਲ ਮੋਨਸ ਮਲੇਸ਼ੀਆ ਕਰਕੇ ਰੱਖਿਆ ਕਾਲ ਟੂ ਆਰਮਸ ਫਾਰ ਅਮਰੀਕਨ ਪੈਟਰੀਅਟਸ ਇਹ ਟਾਈਟਲ ਦੇ ਅਧੀਨ ਜਿਹੜਾ ਆ ਉਸ ਦੇ ਵਿੱਚ ਦੇਖਿਆ ਗਿਆ ਵੀ ਉਹ ਹੱਥਾਂ ਦੇ ਵਿੱਚ ਉਹਨੇ ਗਲਵ ਪਾਏ ਹੋਏ ਸੀ ਤੇ ਆਪਣੇ ਪਿਓ ਦਾ ਸਿਰ ਪਲਾਸਟਿਕ ਬੈਗ ਦੇ ਵਿੱਚ ਲਈ ਫਿਰਦਾ ਸੀਗਾ ਤੇ ਉਸਨੇ ਬਾਅਦ ਦੇ ਵਿੱਚ ਕਹਿੰਦੇ ਵੀ ਕੁਕਿੰਗ ਪੌਟ ਦੇ ਵਿੱਚ ਉਸ ਦਾ ਸਿਰ ਜਿਹੜਾ ਉਹ ਰੱਖਿਆ ਆ ਮੋਹਨ ਜਿਹੜਾ ਉਹ ਕਹਿੰਦਾ ਵੀ ਉਹਦਾ ਪਿਓ ਫੈਡਰਲ EMPLOYEE ਰਿਹਾ ਆ 20 ਸਾਲਾਂ ਦੇ ਲਈ ਤੇ ਉਹ ਉਸ ਨੂੰ ਟ੍ਰੇਟਰ ਜਿਹੜਾ ਉਹ ਮੰਨਦਾ ਆ ਦੇਸ਼ ਧਰੋਹੀ ਜਿਹੜਾ ਉਹ ਇਸ ਟਾਈਮ ਮੰਨ ਰਿਹਾ ਆ ਤੇ ਕਹਿੰਦਾ ਉਹ ਸਾਰੇ ਹੀ ਫੈਡਰਲ ਅਧਿਕਾਰੀਆਂ ਦੀ ਕਤਲ ਦੀ ਜਿਹੜੀ ਆਵਾਜ਼ ਦੇ ਰਿਹਾ ਸੀਗਾ ਤੇ ਕਹਿੰਦਾ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਦੇ ਐਡਮਿਨਿਸਟ੍ਰੇਸ਼ਨ ਨੂੰ ਉਹ ਲਗਾਤਾਰ ਅਟੈਕ ਕਰਦਾ ਆ ਰਿਹਾ ਸੀਗਾ ਚਾਹੇ ਉਹ ਐਂਟੀਫਾ ਹੋਵੇ ਚਾਹੇ ਬਲੈਕ ਲਾਈਫ ਮੈਟਰ ਜਾਂ LGBTQ ਉਹ ਸਾਰੀਆਂ ਕਮਿਊਨਿਟੀਜ਼ ਦੇ ਉਲਟ ਆਪਣੀਆਂ ਵੀਡੀਓਜ਼ ਦੇ ਵਿੱਚ ਅਕਸਰ ਬੋਲਦਾ ਰਿਹਾ ਹੈਗਾ ਆ ਇਸ ਦੀ ਇਹ 14 ਮਿੰਟ ਲੰਬੀ ਵੀਡੀਓ ਸੀ ਜਿਸ ਨੂੰ ਬਾਅਦ ਦੇ ਵਿੱਚ YouTube ਨੇ ਰਿਮੂਵ ਜਿਹੜਾ ਹੈ ਉੱਥੋਂ ਕਰ ਦਿੱਤਾ ਆ ਜਸਟਿਨ ਮੋਨ ਦੇ ਉੱਤੇ ਜਿਹੜੇ ਫੈਡਰਲ ਲਾ ਸੂਟਸ ਆ ਉਹ ਵੀ ਚੱਲ ਰਿਹਾ ਹੁਣ ਦੇਖੋ ਹਰਜੋਤ ਸਿੰਘ ਜੀ ਕਿੱਡਾ ਘਨਾਉਣਾ ਜਾਂ ਕਿ ਦਿਮਾਗ ਦੇ ਵਿੱਚ ਕੀ ਫਤੂਰ ਹੋਊਗਾ ਏਡਾ ਗੁੱਸਾ ਹੋਊਗਾ ਆਪਣੇ ਪਿਓ ਨੂੰ ਸਿਰਫ ਇੱਕ ਫੈਡਰਲ ਜੌਬ ਦੇ ਕਰਕੇ ਉਸ ਦਾ ਮਾਰ ਕੇ ਉਹਦਾ ਸਿਰ ਜਿਹੜਾ ਆ ਉਹ ਕਲਮ ਕਰ ਦਿੱਤਾ ਉਹਨੇ ਅਲੱਗ ਜਿਹੜਾ ਆ ਉਹ ਕਰ ਦਿੱਤਾ ਤੇ ਉਹ ਵੀਡੀਓ ਜਿਹੜੀ ਉਹ ਬਣਾ ਰਿਹਾ ਆ ਲੋਕਾਂ ਦਾ ਗੁੱਸਾ ਪਤਾ ਨਹੀਂ ਕਿੱਥੇ ਪਹੁੰਚਿਆ ਪਿਆ ਹੈ FBI ਦੇ ਡਾਇਰੈਕਟਰ ਨੇ ਇਹ ਕਿਹਾ ਆ ਕਿ ਚਾਈਨਾ ਦੇ ਹੈਕਰਸ ਆ ਉਹ ਇੱਕ ਬਹੁਤ ਵੱਡਾ ਰੈਕ ਹਾਵਿਕ ਬਹੁਤ ਵੱਡਾ ਕਹਿੰਦੇ ਉਥਲ ਫੁਥਲ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਹੇ ਹੈਗੇ ਆ ਜਿਹਦੇ ਨਾਲ ਅਮਰੀਕਨਸ ਦਾ ਬਹੁਤ ਨੁਕਸਾਨ ਹੋ ਸਕਦਾ ਹੈਗਾ ਅੱਜ FBI ਦੇ ਡਾਇਰੈਕਟਰ ਰੇ ਤੇ ਉਹਨਾਂ ਦੇ ਨਾਲ US ਦੇ ਸਾਈਬਰ ਕਮਾਂਡਰ ਜਨਰਲ ਪੌਲ ਨੈਕਸੋਨੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸਾਈਬਰ ਸਿਕਿਉਰਿਟੀ ਤੇ ਇਨਫਰਾਸਟ੍ਰਕਚਰ ਸਿਕਿਉਰਿਟੀ ਏਜੰਸੀ ਦੇ ਡਾਇਰੈਕਟਰ ਜੀਨ ਈਸਟਰਲੀ ਤੇ ਹੈਰੀ ਕੁਕਰ ਜੋ ਡਾਇਰੈਕਟਰ ਆਫ ਨੈਸ਼ਨਲ ਸਾਈਬਰ ਡਾਇਰੈਕਟਰ ਆਫਿਸ ਦੇ ਆ ਉਹਨਾਂ ਨੇ ਅੱਜ ਹਾਊਸ ਸਿਲੈਕਟ ਕਮੇਟੀ ਔਨ ਚਾਈਨੀਜ਼ ਕਮਿਊਨਿਸਟ ਪਾਰਟੀ ਦੇ ਜੋ ਹੈਗੀ ਆ ਉਹਦੇ ਸਬੰਧ ਦੇ ਵਿੱਚ ਹੀਅਰਿੰਗ ਸੀ ਉੱਥੇ ਉਹਨਾਂ ਨੇ ਦੱਸਿਆ ਵੀ ਵਾਰ-ਵਾਰ ਜੋ PRC ਹੈਕਰਸ ਹੈਗੇ ਆ ਉਹ ਅਮਰੀਕਾ ਦੇ ਇਲੈਕਟ੍ਰਿਕ ਗ੍ਰਿਡ ਨੂੰ ਆਇਲ ਤੇ ਨੈਚੁਰਲ ਗੈਸ ਪਾਈਪਲਾਈਨਸ ਨੂੰ ਟਰਾਂਸਪੋਰਟੇਸ਼ਨ ਸਿਸਟਮ ਨੂੰ ਕੋਸ਼ਿਸ਼ ਕਰ ਰਹੇ ਹੈਗੇ ਆ ਇਹਨਾਂ ਨੂੰ ਜਿਹੜਾ ਆ ਉੱਤੇ ਥੱਲੇ ਕਰਕੇ ਜਾਂ ਇਹਨਾਂ ਨੂੰ ਬੰਦ ਕੀਤਾ ਜਾਵੇ ਸੋ ਇਹ FBI ਦੇ ਡਾਇਰੈਕਟਰ ਨੇ ਅੱਜ ਹੀਅਰਿੰਗ ਦੇ ਦੌਰਾਨ ਦੱਸਿਆ ਕਹਿੰਦੇ ਵੀ ਸਾਡੀ ਨੰਬਰ 1 ਪ੍ਰਾਇੋਰਟੀ ਹੁਣ ਇਹ ਹੋਣੀ ਚਾਹੀਦੀ ਆ ਵੀ ਚਾਈਨਾ ਕਿਸੇ ਟਾਈਮ ਵੀ ਇਹ ਜਿਹੜੀਆਂ ਜਿੰਨੀਆਂ ਸਾਡੀਆਂ ਇੰਸਟੀਟਿਊਸ਼ਨਸ ਆ ਜਾਂ ਜਿੰਨੇ ਸਾਡੇ ਇਹ ਵੱਡੀਆਂ ਕੰਪਨੀਆਂ ਉਹਨਾਂ ਨੂੰ ਹਿੱਟ ਕਰ ਸਕਦਾ ਹੈਗਾ ਆ ਜੀ ਬਿਲਕੁਲ ਇੱਥੋਂ ਤੱਕ ਕਿ US ਸਰਕਾਰ ਨੇ ਪਿਛਲੇ ਮਹੀਨਿਆਂ ਦੇ ਵਿੱਚ ਇਹ ਵੀ ਦੱਸਿਆ AP ਰਿਊਟਰਸ ਵਾਲੇ ਜਿਹੜੇ ਆ ਇਹ ਉਹਨਾਂ ਨੇ ਸਟੋਰੀ ਪੋਸਟ ਕੀਤੀ ਐਕਸਕਲੂਸਿਵਲੀ ਵੀ US ਸਰਕਾਰ ਨੇ ਨਵੇਂ ਜਿਹੜੇ ਆਪਰੇਸ਼ਨ ਲਾਂਚ ਕੀਤੇ ਆ
ਜਿਸ ਦੇ ਵਿੱਚ ਜਿਹੜੀ ਚਾਈਨੀਜ਼ ਹੈਕਿੰਗ ਆਪਰੇਸ਼ਨ ਆ ਇਸ ਨੂੰ ਉਹਨਾਂ ਨੇ ਰੋਕਿਆ ਹੋਇਆ ਆ। ਕਹਿੰਦੇ ਵੀ ਬਹੁਤ ਸਾਰੇ ਇੰਟਰਨੈਟ ਕਨੈਕਟਡ ਡਿਵਾਈਸਿਸ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਉਹ ਜਿਹੜੀਆਂ ਕੰਪਰੋਮਾਈਜ਼ਡ ਸੀਗੀਆਂ ਉਹਨਾਂ ਨੂੰ ਹੈਕਿੰਗ ਤੋਂ ਜਿਹੜਾ ਉਹਨਾਂ ਨੇ ਬਚਾਇਆ ਆ। ਜਸਟਿਸ ਡਿਪਾਰਟਮੈਂਟ ਤੇ FBI ਇਹ ਕਹਿੰਦੇ ਵੀ ਲੀਗਲ ਆਥੋਰਾਈਜੇਸ਼ਨ ਇਹਨਾਂ ਨੂੰ ਮਿਲੀ ਆ ਵੀ ਉਹ ਰਿਮੋਟਲੀ ਜਿਹੜੇ ਚਾਈਨੀਜ਼ ਹੈਕਿੰਗ ਕੈਂਪੇਨ ਦੇ ਜਿਹੜੇ ਇੰਸਟਰੂਮੈਂਟਸ ਆ ਜਾਂ ਇਹ ਡਿਵਾਈਸਿਸ ਆ ਉਹਨਾਂ ਨੂੰ ਰਿਮੋਟਲੀ ਡਿਸੇਬਲ ਜਿਹੜੀਆਂ ਹੁਣ ਕਰ ਸਕਦੇ ਹੈਗੇ ਆ। ਬਾਈਡਨ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਆਪਣਾ ਫੋਕਸ ਕਾਫੀ ਜ਼ਿਆਦਾ ਹੈਕਿੰਗ ਦੇ ਉੱਤੇ ਜਿਹੜਾ ਉਹ ਕੀਤਾ ਜਾ ਰਿਹਾ, ਜਿੱਦਾਂ ਦੱਸ ਹੀ ਰਹੇ ਆ ਵੀ ਉਹ ਹੈਵਕ ਵੀ ਪੂਰੀ ਤਰ੍ਹਾਂ ਜਿਹੜੀ ਆ ਉਥਲ ਪੁਥਲ ਜਿਹੜੀ ਉਹ ਮਚਾਉਣ ਦੇ ਲਈ ਤਿਆਰ ਆ। ਯਾਦ ਹੋਣਾ ਕੁਛ ਵਾਰੇ ਪਹਿਲਾਂ ਜਦੋਂ ਅਟਲਾਂਟਾ ਪਾਈਪਲਾਈਨ ਦੇ ਉੱਤੇ ਕੰਪਿਊਟਰਸ ਦੇ ਵਿੱਚ ਹੈਕ ਹੋਏ ਸੀ ਤਾਂ ਤੇਲ ਕਿੰਨਾ ਮਹਿੰਗਾ ਹੋ ਗਿਆ ਸੀ, ਮਤਲਬ ਤੇਲ ਹੀ ਨਹੀਂ ਸੀ ਜਿਹੜਾ ਉੱਥੋਂ ਨਿਕਲ ਰਿਹਾ। ਜਿਹੜੀਆਂ ਸੋਲਰ ਫਾਰਮ ਤੇ ਵਿੰਡ ਫਾਰਮ ਸੀਗੀਆਂ ਉਹਨਾਂ ਦੇ ਵਿੱਚ ਵੀ ਇਹਨਾਂ ਨੇ ਹੈਕਿੰਗ ਜਿਹੜੀ ਉਹ ਕੀਤੀ ਸੀਗੀ। ਸੋ ਚਾਈਨਾ ਵਾਲੇ ਲਗਾਤਾਰ ਕੋਸ਼ਿਸ਼ ਕਰ ਰਹੇ ਆ ਵੀ ਅਮਰੀਕਾ ਦੇ ਇਸ ਟਾਈਮ ਜਿਹੜੇ ਇਨਫਰਾਸਟ੍ਰਕਚਰ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਢਾਇਆ ਜਾ ਸਕੇ, ਪਰ ਜਿਹੜਾ ਕਹਿ ਲਓ ਵੀ ਬਚਾਅ ਜਿਹੜਾ ਇਸ ਦੇ ਵਿੱਚ ਰਹਿ ਰਿਹਾ ਹੈਗਾ ਆ ਤੇ ਇਹਨਾਂ ਨੇ ਕਈ ਜਿਹੜੀਆਂ ਕੋਸ਼ਿਸ਼ਾਂ ਉਹਨਾਂ ਨੂੰ ਨਾਕਾਮ ਕੀਤਾ ਹੈਗਾ ਆ। ਸੋ ਇਹ ਇਕੱਲਾ ਚਾਈਨਾ ਹੀ ਨਹੀਂ, ਈਰਾਨ, ਕੋਰੀਆ, ਰੂਸ, ਹੋਰ ਕਈ ਮੁਲਕਾਂ ਤੋਂ ਅਮਰੀਕਾ ਦੇ ਇਨਫਰਾਸਟ੍ਰਕਚਰ ਦੇ ਉੱਤੇ ਅਕਸਰ ਹਮਲੇ ਹੁੰਦੇ ਰਹਿੰਦੇ ਆ। ਤੇ ਹਰਜੋਤ ਸਿੰਘ ਜੀ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਅਮਰੀਕਾ ਨੇ ਭਾਰਤ ਨੂੰ ਕਿਹੜਾ ਝਟਕਾ ਦਿੱਤਾ ਹੈ ਡਰੋਨ ਡੀਲ ਦੇ ਮਾਮਲੇ ਵਿੱਚ, ਕੀ ਚੱਲ ਰਿਹਾ ਹੈ ਇਹ ਮਾਮਲੇ ਵਿੱਚ, ਪਿੱਛੇ ਕਿਹੜੀ ਚੀਜ਼ ਜਿਹੜੀ ਆ ਹੋਰ ਨਾਲ ਆ, ਇਹ ਵੀ ਦੇ ਬਾਰੇ ਵੀ ਜਿਹੜੀ ਉਹ ਗੱਲ ਕਰਾਂਗੇ। ਈਲਨ ਮਸਕ ਦੀ $56 ਬਿਲੀਅਨ ਦੀ ਪੇ ਨੂੰ ਲੈ ਕੇ ਜੱਜ ਨੇ ਕੀ ਆਦੇਸ਼ ਦਿੱਤੇ ਨੇ ਉਹਦੇ ਬਾਰੇ ਵੀ ਆਪਾਂ ਚਰਚਾ ਕਰਾਂਗੇ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ।
ब्रेक तो बाद एक बारी फिर आप सबका स्वागत है। श्रोते प्रोग्राम चल रहा है जी इस टाइम अपडेट अमेरिका। हरजोत सिंह जी स्वागत है एक बारी फिर। सत श्री अकाल जी। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਜਿਹੜੀਆਂ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਜਾਈਏ, ਜਿਹੜੀ ਇੱਕ ਯੂਐਸ ਤੇ ਇੰਡੀਆ ਦੇ ਦਰਮਿਆਨ ਡਰੋਨ ਦੀ ਡੀਲ ਬਣ ਰਹੀ ਸੀ। 31 MQ-9A ਸੀ ਗਾਰਡੀਅਨ ਤੇ ਸਕਾਈ ਗਾਰਡੀਅਨ ਡਰੋਨਸ, ਉਸ ਦੇ ਉੱਤੇ ਯੂਐਸ ਸਰਕਾਰ ਨੇ ਹਾਲ ਦੀ ਘੜੀ ਰੋਕ ਕਹਿ ਲਓ ਵੀ ਉਹ ਲਾ ਦਿੱਤੀ ਆ। ਕਾਂਗਰਸ ਦੇ ਵਿੱਚ ਇਹ ਜਿਹੜਾ ਦੱਸਿਆ ਜਾ ਰਿਹਾ, ਵਾਸ਼ਿੰਗਟਨ ਦੇ ਹੀ ਇੱਕ ਸੋਰਸ ਦਾ ਵਾਇਰ ਜਿਹੜਾ ਇਹ ਇਸ ਰਿਪੋਰਟ ਨੂੰ ਪੇਸ਼ ਕਰ ਰਿਹਾ ਆ। ਕਹਿੰਦੇ ਵੀ ਜਿਹੜੇ ਇੰਡੀਅਨ ਅਮਰੀਕਨ ਲਾ ਮੇਕਰਸ ਆ, ਉਹ ਕਹਿੰਦੇ ਵੀ ਬੜੇ ਕੰਸਰਨਡ ਆ ਜਿਹੜੀ ਇੰਡਾਈਟਮੈਂਟ ਹੋਈ ਆ ਇੱਕ ਇੰਡੀਅਨ ਸਰਕਾਰੀ ਅਧਿਕਾਰੀ ਦੀ, ਸਿੱਖ ਫਾਰ ਜਸਟਿਸ ਦੇ ਜਿਹੜੇ ਲੀਗਲ ਕੌਂਸਲ ਆ ਗੁਰਪਤਵੰਤ ਸਿੰਘ ਪੰਨੂ ਦੇ, ਜਿਹੜੀ ਕਤਲ ਦੇ ਸੁਪਾਰੀ ਦੇ ਮਾਮਲੇ ਵਿੱਚ, ਕਿਲਿੰਗ ਪਲਾਟ ਦੇ ਮਾਮਲੇ ਵਿੱਚ। ਕਹਿੰਦੇ ਵੀ ਉਹ ਇਹ ਕਹਿ ਰਹੇ ਆ ਵੀ ਜਿੰਨੀ ਦੇਰ ਤੱਕ ਪੰਨੂ ਦੀ ਅਸੈਸੀਨੇਸ਼ਨ ਕੌਨਸਪੀਰੇਸੀ ਦੇ ਵਿੱਚ ਕੋਈ ਮੀਨਿੰਗਫੁਲ ਇਨਵੈਸਟੀਗੇਸ਼ਨ ਇੰਡੀਆ ਨਹੀਂ ਕਰਦਾ ਜਾਂ ਉਹਦੇ ਵਿੱਚ ਉਹ ਮਦਦ ਨਹੀਂ ਕਰਦਾ, ਉਨੀ ਦੇਰ ਤੱਕ $3 ਬਿਲੀਅਨ ਦੀ ਲਾਗਤ ਦੀ ਜਿਹੜੀ ਡਰੋਨ ਦੀ ਸੇਲਸ ਆ ਉਸ ਨੂੰ ਯੂਐਸ ਬਲੌਕ ਜਿਹੜਾ ਉਹ ਰੱਖੇਗਾ। ਇੰਡੀਅਨ ਮਿਨਿਸਟਰੀ ਆਫ ਡਿਫੈਂਸ ਇੰਟਰਨਲ ਅਪਰੂਵਲ ਜਿਹੜਾ ਆ ਉਹਨਾਂ ਨੇ ਕਰ ਲਿਆ ਸੀਗਾ ਜੂਨ 2023 ਦੇ ਵਿੱਚ, ਜਦ ਮੋਦੀ ਹੁਣੀ ਇੱਥੇ ਵਾਸ਼ਿੰਗਟਨ ਦੇ ਵਿੱਚ ਪਹੁੰਚੇ ਹੋਏ ਸੀਗੇ। ਸੋ ਉਹਨਾਂ ਹੀ ਦਿਨਾਂ ਦੇ ਵਿੱਚ ਹਰਜੋਤ ਸਿੰਘ ਜੀ ਜ਼ਿਕਰਯੋਗ ਗੱਲ ਆ ਵੀ ਇਹ ਕਤਲ ਦੀ ਜਿਹੜੀ ਸਾਜ਼ਿਸ਼ ਆ ਉਹ ਘੜੀ ਜਾ ਰਹੀ ਸੀਗੀ ਜੀ। ਉਹਨਾਂ ਦਿਨਾਂ 'ਚ ਸ਼ਹੀਦ ਭਾਈ ਨਿੱਜਰ ਦਾ ਜਿਹੜਾ ਕਤਲ ਕੀਤਾ ਗਿਆ ਸੀ। ਕੱਲਾ ਇਹ ਜਿਹੜੇ ਡਰੋਨ ਆ,
ਉਹਨਾਂ ਨੂੰ ਨਹੀਂ ਰੋਕਿਆ ਗਿਆ। ਇਸ ਤੋਂ ਬਿਨਾਂ 6 ਬੋਇੰਗ P-8I ਲੌਂਗ ਰੇਂਜ ਮੈਰੀਟਾਈਮ ਪੈਟਰੋਲ 에ਅਰਕ੍ਰਾਫਟ ਸੀ, ਉਹ ਵੀ ਹੋਲਡ ਦੇ ਉੱਤੇ ਪਾ ਦਿੱਤੇ ਹੈਗੇ ਆ। ਇਹ ਸਪਲੀਮੈਂਟ ਸੀਗੇ 12 ਦੇ ਕਰੀਬ P-8I ਜੋ 에ਅਰਕ੍ਰਾਫਟ ਆ ਇੰਡੀਅਨ ਨੇਵੀ ਨੇ ਆਲਰੇਡੀ ਲਏ ਹੋਏ ਹੈਗੇ ਆ। ਸੋ ਯੂਐਸ ਕਾਂਗਰਸ ਬੜੀ ਅਪਸੈਟ ਆ, ਖਾਸ ਕਰਕੇ ਅਮਰੀਕਨ ਸਿਟੀਜ਼ਨ ਨੂੰ ਇੱਕ ਗਵਰਨਮੈਂਟ ਵੱਲੋਂ, ਇੰਡੀਆ ਦੀ ਸਰਕਾਰ ਜਾਂ ਉਹਨਾਂ ਦੇ ਨੁਮਾਇੰਦਿਆਂ ਵੱਲੋਂ ਜੋ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਉਹ ਕਹਿੰਦੇ ਜਦੋਂ ਤੱਕ ਇਹ ਕਲੀਅਰ ਨਹੀਂ ਹੁੰਦਾ, ਇਸ ਨੂੰ ਜਿਹੜਾ ਆ ਇਦਾਂ ਹੀ ਹੋਲਡ ਤੇ ਰੱਖਣਾ ਚਾਹੀਦਾ ਹੈਗਾ ਆ। ਪਿਛਲੇ ਦਿਨਾਂ ਦੇ ਵਿੱਚ 5 ਯੂਐਸ ਦੇ ਕਾਂਗਰਸਮੈਨ ਜੋ ਭਾਰਤੀ ਮੂਲ ਦੇ ਹੈਗੇ ਆ, ਉਹਨਾਂ ਨੂੰ ਕਲਾਸੀਫਾਈਡ ਬਰੀਫਿੰਗ ਵੀ ਦਿੱਤੀ ਗਈ ਸੀ, ਕਿਉਂਕਿ ਬਹੁਤ ਵਾਰੀ ਕੀ ਹੁੰਦਾ ਨਾ, ਜਦੋਂ ਮੋਦੀ ਸਾਹਿਬ ਆਉਂਦੇ ਫਿਰ ਉਹ ਜੱਫੀਆਂ ਪਾਉਣ ਲਈ ਬਹੁਤ ਭੱਜਦੇ ਹੈਗੇ, ਤੇ ਉਹਨਾਂ ਨੂੰ, ਕਿਉਂਕਿ ਉਹਨਾਂ ਨੇ ਰੌਲਾ ਪਾਉਣਾ ਸੀ, ਉਹਨਾਂ ਨੂੰ ਵੀ ਜਿਹੜੀ ਦੱਸਿਆ ਗਿਆ ਤਾਂ ਫਿਰ ਉਹ ਤੋਂ ਬਾਅਦ ਉਹ ਚੁੱਪ ਕਰ ਗਏ। ਆਪਾਂ ਸਾਰਿਆਂ ਨੇ ਇਹ ਦੇਖਿਆ। ਬਾਕੀ ਸਾਰੀ ਜਿਹੜੀ ਡਿਟੇਲ ਆ ਵੀ ਕਿਸ ਤਰ੍ਹਾਂ ਮਾਰਨ ਦੀ ਕੋਸ਼ਿਸ਼, ਕਿੰਨੇ ਪੈਸੇ ਦਿੱਤੇ ਗਏ, ਕੀ ਕੁਝ ਕੀਤਾ ਗਿਆ, ਉਹ ਆਪਾਂ ਤੁਹਾਡੇ ਸਾਰਿਆਂ ਦੇ ਨਾਲ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਆ ਉਹ ਡਿਸਕਸ ਕਰਦੇ ਆ ਰਹੇ ਆ। ਸੋ ਪਿਛਲੇ ਸਮੇਂ ਤੋਂ ਬਹੁਤ ਨੈਰੇਟਿਵ ਇੰਡੀਆ ਦੇ ਵਿੱਚ ਵੀ ਸਿਰਜਿਆ ਜਾ ਰਿਹਾ, ਖਾਸ ਕਰਕੇ ਪੰਜਾਬੀ ਮੂਲ ਦੇ ਬਹੁਤ ਸਾਰੇ ਜਿਹੜੇ ਪੱਤਰਕਾਰ ਆ ਜਾਂ ਜਿਹੜੇ ਚੈਨਲ ਹੈਗੇ ਆ, ਪਈ ਜੀ ਕੈਨੇਡਾ ਤੋਂ, ਅਮਰੀਕਾ ਤੋਂ, ਆਸਟ੍ਰੇਲੀਆ, ਨਿਊਜ਼ੀਲੈਂਡ, ਇੰਗਲੈਂਡ ਤੋਂ ਧੜਾ ਧੜ ਜੋ ਲੋਕ ਆ ਉਹ ਵਾਪਸ ਆ ਰਹੇ ਆ, ਜੌਬਾਂ ਨਹੀਂ ਮਿਲ ਰਹੀਆਂ। ਤੁਸੀਂ ਇਹ ਦੇਖੋ ਪਈ ਅਮਰੀਕਨ ਸਿਟੀਜ਼ਨ ਦੀ ਵੈਲਿਊ ਕੀ ਹੈਗੀ ਆ। ਤੁਹਾਨੂੰ ਆਪਣੇ ਆਪ ਤੇ ਅਮਰੀਕਨ ਸਿਟੀਜ਼ਨ ਹੋਣ ਤੇ ਮਾਣ ਹੋਣਾ ਚਾਹੀਦਾ ਆ ਵੀ ਇੱਕ ਮੁਲਕ ਆਪਣੇ ਸਿਟੀਜ਼ਨ ਦੀ ਕਿੰਨੀ ਜ਼ਿਆਦਾ ਜਿਹੜੀ ਆ ਉਹ ਕੇਅਰ ਕਰਦਾ ਹੈਗਾ। ਇੱਥੋਂ ਦੇਖੋ, ਸੋ ਇਹ ਇਦਾਂ ਦੀਆਂ ਜਿਹੜੀਆਂ ਅਫਵਾਹਾਂ ਤੋਂ ਬਚੋ। ਦੂਸਰੀ ਵੀ ਇੱਕ ਬਹੁਤ ਮਾੜੀ ਖਬਰ ਆ ਰਹੀ ਹੈ ਰਾਜਕਨਵੀਰ ਸਿੰਘ ਜੀ, ਭਾਰਤ ਦੇ ਵਿੱਚ ਉਹ ਵੈਬਸਾਈਟਸ, ਉਹ ਸੋਸ਼ਲ ਮੀਡੀਆ ਅਕਾਊਂਟਸ ਧੜਾ ਧੜ ਬੰਦ ਕੀਤੇ ਜਾ ਰਹੇ ਆ ਜਿੱਥੇ ਜੋ ਕੁਝ ਗਲਤ ਹੋ ਰਿਹਾ। ਕੋਈ ਇਹ ਨਹੀਂ ਕਹਿ ਰਿਹਾ ਵੀ ਹਾਂ ਜੀ ਉੱਥੇ ਤੁਸੀਂ ਜਾ ਕੇ ਇਦਾਂ ਦਾ ਕੋਈ ਬੰਬ ਚਲਾ ਦਿਓ, ਗੋਲੀਆਂ ਚਲਾ ਦਿਓ। ਸਿਰਫ ਜਿਹੜੇ ਇਹ ਰਿਪੋਰਟ ਕਰ ਰਹੇ ਆ ਵੀ ਮਿਨੋਰਟੀਜ਼ ਨਾਲ ਉੱਥੇ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਆ। ਜੀ ਜੀ। ਇੱਕ ਵੈਬਸਾਈਟ ਆ ਬਹੁਤ ਮਸ਼ਹੂਰ, ਪਿਛਲੇ ਕੁਝ ਸਾਲਾਂ ਤੋਂ ਸੈਟਅਪ ਕੀਤਾ ਗਿਆ ਸੀ, ਹਿੰਦੂਤਵਾ ਦੇ ਨਾਲ ਰਿਲੇਟਡ। ਕਿਸ ਤਰ੍ਹਾਂ ਮਿਨੋਰਟੀਜ਼ ਜਿਨ੍ਹਾਂ ਦੇ ਵਿੱਚ ਮੁਸਲਮਾਨ ਵੀ ਆ, ਕ੍ਰਿਸਚੀਅਨ ਭਰਾ ਵੀ ਹੈਗੇ ਆ, ਹੋਰ ਸਿੱਖ ਤਾਂ ਆਪਾਂ ਹੈਗੇ ਹੀ ਆ, ਤੁਹਾਨੂੰ ਪਤਾ ਹੀ ਆ, ਉਹਨਾਂ ਦੇ ਨਾਲ ਕਿੱਥੇ ਕਿੱਥੇ ਜਿਹੜਾ ਧੱਕਾ ਹੋ ਰਿਹਾ ਹੈ। ਸੋ ਉਹਨਾਂ ਦਾ ਹਿੰਦੂਤਵਾ ਵਾਚ ਕਰਕੇ ਇੱਕ ਯੂਐਸ ਬੇਸਡ ਇੰਡੀਪੈਂਡੈਂਟ ਰਿਸਰਚ ਪ੍ਰੋਜੈਕਟ ਆ। ਇਹ ਕੋਈ ਨਾ ਤਾਂ ਸਾਡੇ ਅੰਗ ਰੇਡੀਓ ਸਟੇਸ਼ਨ ਜਾਂ ਟੀਵੀ ਸਟੇਸ਼ਨ ਜਾਂ ਕੋਈ ਮੀਡੀਆ ਗਰੁੱਪ, ਰਿਸਰਚ ਬੇਸਡ ਪ੍ਰੋਜੈਕਟ ਉਹ ਡਾਕੂਮੈਂਟ ਕਰਦੇ ਆ ਹੇਟ ਕ੍ਰਾਈਮ ਨੂੰ ਅਗੇਂਸਟ ਰਿਲੀਜੀਅਸ ਮਿਨੋਰਟੀਜ਼ ਇਨ ਇੰਡੀਆ। ਪਹਿਲਾਂ ਤਾਂ ਉਹਨਾਂ ਦਾ ਜਿਹੜਾ ਵੈਬਸਾਈਟ ਬੰਦ ਕੀਤਾ। ਇਸੇ ਤਰ੍ਹਾਂ ਇੱਕ ਇੰਡੀਆ ਹੇਟ ਲੈਬ ਕਰਕੇ, ਇਹ ਵੀ ਇਦਾਂ ਦਾ ਹੀ ਜਿਹੜਾ ਆ ਟਰੈਕ ਕਰਦੇ ਸੀ ਹੇਟ ਸਪੀਚ ਕੰਟਰੀਜ਼। ਆਪਾਂ ਦੇਖਦੇ ਵੀ ਉੱਥੇ ਕਿੰਨੀ ਜਿਹੜੇ ਸਪੀਚ ਆ, ਜਿਹੜੇ ਖਾਸ ਕਰਕੇ RSS ਦੇ ਜਾਂ ਭਾਰਤੀ ਜਨਤਾ ਪਾਰਟੀ ਦੇ ਲੀਡਰ ਆ, ਜਦੋਂ ਉਹ ਬੋਲਦੇ ਆ ਕਿੱਦਾਂ ਉਹ ਜਿਹੜੀ ਜ਼ਹਿਰ ਉਗਲਦੇ ਹੈਗੇ ਆ ਮਿਨੋਰਟੀਜ਼ ਦੇ ਉਲਟ, ਕਿੱਦਾਂ ਪਈ ਉਕਸਾਉਂਦੇ ਆ ਵੀ ਉੱਥੇ ਜਿਹੜਾ ਆ ਕਤਲੇਆਮ ਸ਼ੁਰੂ ਹੋ ਜਾਏ। ਸੋ ਉਹ ਇਹ ਚੀਜ਼ਾਂ ਨੂੰ ਰਿਪੋਰਟ ਕਰਦੇ ਸੀ ਵੀ ਕਿਹੜਾ ਕਿਹੜਾ ਬੰਦਾ ਕਿਹੜੇ ਟਾਈਮ ਤੇ ਕਿਹੜੀ ਡੇਟ ਨੂੰ ਕੌਣ ਬੋਲਿਆ ਹੈਗਾ ਆ। ਸੋ ਉਹ ਕਹਿੰਦੇ ਆ ਵੀ ਸਾਨੂੰ ਜਿਹੜੀ ਉੱਥੇ ਦੀ ਮੀਟੀ ਕਰਕੇ ਮਿਨਿਸਟਰੀ ਆਫ ਇਲੈਕਟ੍ਰੋਨਿਕ ਤੇ ਇਨਫੋਰਮੇਸ਼ਨ ਟੈਕਨੋਲੋਜੀ, ਉਹਨਾਂ ਨੇ ਲੈਟਰ ਭੇਜ ਦਿੱਤੇ ਵੀ ਅਸੀਂ ਤੁਹਾਡਾ ਜਿਹੜਾ ਵੈਬਸਾਈਟ, ਸੋਸ਼ਲ ਮੀਡੀਆ ਅਕਾਊਂਟ ਸਾਰੇ ਬੰਦ ਕਰ ਰਹੇ ਹੈਗੇ ਆ। ਇੱਕ ਮਿਸਟਰ ਨਾਇਕ ਨਾਮ ਦਾ ਹਿੰਦੂ ਜੈਂਟਲਮੈਨ ਹੀ ਆ ਜਿਹੜਾ ਕਿ ਇਸ ਵੈਬਸਾਈਟ ਨੂੰ ਚਲਾ ਰਿਹਾ ਸੀ। ਉਹਨਾਂ ਨੇ ਕਿਹਾ ਵੀ ਮੈਂ ਲੀਗਲ ਆਪਸ਼ਨਸ ਦੇਖ ਰਿਹਾ ਹੈਗਾ, ਪਰ ਸਾਰਿਆਂ ਨੂੰ ਪਤਾ ਹੀ ਆ ਵੀ ਜਿਹੜਾ ਇੰਡੀਆ ਦੇ ਵਿੱਚ 69A ਐਕਟ ਹੈਗਾ, ਇੱਕ ਉਹਨਾਂ ਦਾ ਕੰਟਰੋਵਰਸ਼ੀਅਲ IT ਐਕਟ ਆ, ਜਿਹਦੇ ਮੁਤਾਬਕ ਉਹ ਕਿਸੇ ਨੂੰ ਵੀ ਕਹਿ ਕੇ ਵੀ ਦੇਖੋ ਜੀ ਸਾਡੀ ਸੋਵਰਨਟੀ, ਇੰਟੈਗ੍ਰਿਟੀ ਤੇ ਸਿਕਿਉਰਿਟੀ ਨੂੰ ਖਤਰਾ ਹੈ ਤੇ ਅਸੀਂ ਇਹਨੂੰ ਬੰਦ ਕਰਨ ਜਾ ਰਹੇ ਹਾਂ। ਇਹ ਤਾਂ ਇਹ ਜੋ ਆਰਟੀਕਲ ਆ ਇਹਦੇ ਵਿੱਚ ਇਹ ਵੀ ਲਿਖਿਆ ਗਿਆ, ਕਹਿੰਦੇ ਇਹ ਤਾਂ ਲੱਕੀ ਆ ਵੀ ਘੱਟੋ ਘੱਟ ਉਹ ਆਪਸ਼ਨ ਨੂੰ ਮੂਵ ਕਰ ਦਿੱਤਾ ਗਿਆ ਸੀ ਜਿਹਦੇ ਵਿੱਚ ਉਹ ਕਿਸੇ ਨੂੰ ਵੀ ਚੱਕ ਕੇ, ਜਿਹੜਾ ਕੋਈ ਪੋਲੀਟੀਕਲ ਪਾਰਟੀ, ਈਵਨ ਕਹਿੰਦੇ ਕੈਮਿਸਟਰੀ ਦੇ ਟੀਚਰ ਨੂੰ ਵੀ ਅੰਦਰ ਕਰ ਸਕਦੇ ਸੀ ਵੀ ਹੁਣ ਜੀ ਇਦਾਂ ਦੇ ਕਮੈਂਟ ਪਾਏ ਹੈਗੇ ਆ, ਦੇਖੋ ਕਿੱਡਾ ਧੱਕਾ ਚੱਲ ਰਿਹਾ ਹੈਗਾ। ਨਹੀਂ, ਉੱਥੇ ਪੂਰਾ ਧੱਕਾ ਜਿਹੜਾ ਹਰਜੋਤ ਸਿੰਘ ਜੀ ਜਿਹੜਾ ਚੱਲ ਹੀ ਰਿਹਾ ਆ, ਬਹੁਤ ਸਾਰੇ ਲੋਕ ਇਸ ਦਾ ਸ਼ਿਕਾਰ ਜਿਹੜੇ ਆ ਉਹ ਹੋਏ ਨੇ। ਸੋ ਕਈ ਕਹਿ ਦਿੰਦੇ ਆ, ਕਈ ਨਹੀਂ ਕਹਿ ਦਿੰਦੇ, ਪਰ ਅਸਰ ਜਿਹੜਾ ਆ ਉਹ ਸਾਰਿਆਂ ਦੇ ਉੱਤੇ ਹੀ ਇਸ ਦਾ ਉਹ ਪੈ ਰਿਹਾ ਹੈਗਾ। ਬਹੁਤ ਸਾਰੀਆਂ ਜਿਹੜੀਆਂ ਸਿੱਖ ਆਰਗੇਨਾਈਜੇਸ਼ਨ, ਅਦਾਰੇ ਜਿਹੜੇ ਆ ਉਹ ਆਲਰੇਡੀ ਇਸ ਦਾ ਜਿਹੜਾ ਉਹ ਸ਼ਿਕਾਰ ਹੋ ਚੁੱਕੇ ਆ। ਜਿਹੜੀ ਅੰਦਰਲੀ ਗੱਲ ਇਹ ਆ ਵੀ ਉਹ ਬਾਅਦ ਦੇ ਵਿੱਚ ਮੀਟਿੰਗ ਕਰਾਉਂਦੇ ਆ, ਮੀਟਿੰਗ ਕਰਾ ਕੇ ਜਿਹੜਾ ਉਹ ਤੁਹਾਡੇ ਤੋਂ ਹਲਫਨਾਮਾ ਲੈਣ ਦੀ ਕੋਸ਼ਿਸ਼ ਕਰਦੇ ਆ ਵੀ ਤੁਸੀਂ ਇਦਾਂ ਦੀਆਂ ਚੀਜ਼ਾਂ ਬਾਅਦ ਚ ਕਦੇ ਵੀ ਨਹੀਂ ਕਰੋਗੇ ਜਾਂ ਕਿੱਦਾਂ ਹੋਊਗਾ, ਕਿਵੇਂ ਹੋਊਗਾ। ਸੋ ਬੜਾ ਕੁਛ ਜਿਹੜਾ ਉਹ ਚੱਲਦਾ ਆ, ਚੱਲ ਰਿਹਾ ਹੁੰਦਾ ਆ। ਵੇਖੋ
ਕੀ ਜਿਹੜਾ ਇਹ ਬਣਦਾ, ਕਿੰਨਾ ਕੁ ਚਿਰ ਇਹਨਾਂ ਦਾ ਇਹ ਕੰਮ ਇਦਾਂ ਜਿਹੜਾ ਉਹ ਚੱਲਦਾ ਰਹੂਗਾ। ਬਾਕੀ BBC ਨੇ ਜਦੋਂ ਉਹ ਚਲਾਈ ਸੀਗੀ ਰਿਪੋਰਟ ਮੋਦੀ ਦੇ ਉਲਟ, ਜਿਹੜੇ ਹੋਇਆ ਸੀਗਾ ਗੋਧਰਾ ਦੇ ਵਿੱਚ ਕਾਂਡ ਹੋਇਆ ਸੀਗਾ, ਕਤਲੇਆਮ ਹੋਇਆ ਸੀਗਾ, ਉਸ ਤੋਂ ਬਾਅਦ ਦੇ ਵਿੱਚ ਆਪਾਂ ਨੂੰ ਪਤਾ ਹੀ ਆ ਵੀ ਉਹਨਾਂ ਨੇ ਕੀ ਜਿਹੜਾ ਉਹ BBC ਵਾਲਿਆਂ ਦੇ ਨਾਲ ਕੀਤਾ ਸੀਗਾ। ਸੋ ਬੜਾ ਕੁਛ ਬੜੇ ਅਦਾਰਿਆਂ ਦੇ ਨਾਲ ਇਦਾਂ ਹੀ ਜਿਹੜਾ ਉਹ ਚੱਲਦਾ ਆ ਰਿਹਾ ਹੈਗਾ ਆ। ਬਾਕੀ ਜਿਹੜੀ ਰਹੀ ਗੱਲ ਇੱਕ $3 ਬਿਲੀਅਨ ਵਾਲੇ ਜਿਹੜੇ ਡਰੋਨ ਸੇਲਸ ਦੀ, ਭਾਰਤੀ ਨੇਵੀ ਨੇ ਅਮਰੀਕਾ ਦੇ ਇਹਨਾਂ ਜਿਹੜੇ ਡਰੋਨਸ ਆ ਇਹ ਲੀਜ਼ ਤੇ ਲੈਂਦੇ ਰਹੇ ਆ 2020 ਤੋਂ ਹਰ ਸਾਲ, ਅਤੇ ਹੁਣ ਕਹਿੰਦੇ ਸੀਗੇ ਵੀ ਅਸੀਂ ਆਪਣਾ ਸਰਵੇਲੈਂਸ ਦੇ ਲਈ ਜਿਹੜਾ ਉਹ ਲੈਣਾ ਆ। ਬਾਕੀ ਮੋਦੀ ਹੁਣੀ ਕਿੱਦਾਂ ਦੀ ਸਰਵੇਲੈਂਸ ਕਰਦੇ ਆ ਇਹਦੇ ਵਿੱਚ ਤਾਂ ਹੁਣ ਕੋਈ ਕਿਸੇ ਨੂੰ ਸ਼ੱਕ ਸੁਬਤ ਰਹਿ ਨਹੀਂ ਗਿਆ ਹੋਊਗਾ ਵੀ ਡਵਾਲ ਹੋ ਗਿਆ, ਮੋਦੀ ਹੋ ਗਿਆ, ਤੇ ਨਾਲ ਜਿਹੜਾ ਹੋ ਗਿਆ ਅਮਿਤ ਸ਼ਾਹ, ਵੀ ਇਹ ਸਾਰੇ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਮਗਰ ਜਿਹੜੇ ਉਹ ਪਏ ਰਹਿੰਦੇ ਹੈਗੇ ਆ। ਸੋ ਪੰਨੂ ਹੁਣਾਂ ਦੇ ਕਤਲ ਦੇ ਜਿਹੜੇ ਮਾਮਲੇ ਵਿੱਚ ਕਹਿੰਦੇ ਵੀ ਜਿੰਨੀ ਦੇਰ ਤੱਕ ਤੁਸੀਂ ਚੱਜ ਦੀ ਇਨਵੈਸਟੀਗੇਸ਼ਨ, ਜਿੱਦਾਂ ਕੈਨੇਡਾ ਵਾਲੇ ਕਹਿੰਦੇ ਆ ਵੀ ਸਾਡਾ ਇਨਵੈਸਟੀਗੇਸ਼ਨ ਸਾਥ ਦਿਓ, ਜੋ ਕਿ ਹੁਣ ਉਹ ਕਹਿ ਰਹੇ ਆ ਵੀ ਭਾਈ ਉਹਨਾਂ ਨੇ ਸਾਥ ਦੇਣਾ ਜਿਹੜਾ ਉਹ ਸ਼ੁਰੂ ਕੀਤਾ ਆ। ਹੁਣ ਅਮਰੀਕਾ ਵਾਲੇ ਵੀ ਇਸ ਦੇ ਉੱਤੇ ਜਿਹੜੇ ਉਹ ਉਹਨਾਂ ਨੇ ਕਿਹਾ ਆ। ਸੋ $3 ਬਿਲੀਅਨ ਦੀ ਲਾਗਤ ਦੀ ਜਿਹੜੀ ਡਰੋਨ ਡੀਲ ਆ ਉਹ ਇਸ ਟਾਈਮ ਸ਼ਸ਼ੋਪਨ ਦੇ ਵਿੱਚ ਆ ਭਾਰਤ ਦੇ ਲਈ, ਜੇ ਇਸ ਤਰੀਕੇ ਦੇ ਨਾਲ ਉਹ ਇਸ ਦੇ ਵਿੱਚ ਹੈਲਪ ਨਹੀਂ ਕਰਦੇ। ਪਰ ਇੱਕ ਜਿਹੜੀ ਚੀਜ਼ ਹਰਜੋਤ ਸਿੰਘ ਜੀ ਆ, ਕਹਿ ਲਓ ਵੀ ਕੰਟਰਾਡਿਕਟਰੀ, ਇੱਕ ਉੱਥੇ ਦੀ ਇੱਕ ਹੋਰ ਅਖਬਾਰ ਜਿਹੜੀ ਫਾਈਨੈਂਸ਼ੀਅਲ ਐਕਸਪ੍ਰੈਸ ਕਰਕੇ ਆ, ਉਹ ਇਹ ਦਾਵਾ ਕਰ ਰਹੇ ਆ ਵੀ ਇਹ ਡੀਲ ਜਿਹੜੀ ਉਹ ਅੱਗੇ ਜਲਦੀ ਜਿਹੜੀ ਉਹ ਵੱਧ ਸਕਦੀ ਆ। ਪਰ ਇਹ ਵਾਇਰ ਵਾਲੇ ਜਿਹੜੇ ਅਕਸਰ ਜਾਣੇ ਜਾਂਦੇ ਆ ਵੀ ਅੰਦਰਲੀ ਖਬਰ ਇਹ ਕੱਢ ਕੇ ਲਿਆਉਂਦੇ ਆ। ਸੋ ਨਿਖਿਲ ਗੁਪਤਾ ਵਾਲੀ ਵੀ ਖਬਰ ਉਦੋਂ ਇਹਨਾਂ ਨੇ ਜਿਹੜੀ ਉਹ ਕੱਢ ਕੇ ਲਿਆਂਦੀ ਸੀ ਵੀ ਇਸ ਤਰੀਕੇ ਦੇ ਨਾਲ ਅੰਡਾਈਟ ਉਹਨੂੰ ਕਰਕੇ ਜਿਹੜਾ ਉਹਨਾਂ ਨੇ ਕੀਤਾ ਸੀ, ਉਹ ਫਾਈਨੈਂਸ਼ੀਅਲ ਟਾਈਮ ਨੇ, ਤੇ ਉਹ ਤਾਂ ਸਾਰਿਆਂ ਨੇ ਬਾਅਦ ਦੇ ਵਿੱਚ ਨਾਲ ਦੇ ਨਾਲ ਜਿਹੜੀ ਉਹ ਪੇਸ਼ ਕੀਤੀ ਸੀਗੀ। ਪਰ ਹੁਣ ਇਹ ਵਾਇਰ ਵਾਲੇ ਵੀ ਇਸ ਚੀਜ਼ ਨੂੰ ਦਾਵਾ ਕਰ ਰਹੇ ਆ ਵੀ ਭਾਈ ਕਾਂਗਰਸਮੈਨ ਜਿਹੜੇ ਇਸ ਟਾਈਮ ਆ, ਕਾਂਗਰਸ ਪਰਸਨਸ ਆ, ਉਹ ਖਾਸਾ ਦਬਾਅ ਪਾ ਰਹੇ ਆ ਭਾਰਤ ਦੀ ਇਸ ਡੀਲ ਨੂੰ ਅੱਗੇ ਨਾ ਵਧਣ ਦੇਣ ਦੇ ਲਈ, ਵੀ ਜਿੰਨੀ ਦੇਰ ਤੱਕ ਕੋਈ ਇਨਵੈਸਟੀਗੇਸ਼ਨ 'ਚ ਸਾਥ ਨਹੀਂ ਦਿੰਦੇ ਹੈਗੇ। ਦੋ ਨਿਊਜ਼ਪੇਪਰ ਆਪਾਂ ਪਿਛਲੇ 3-4 ਮਹੀਨਿਆਂ ਦੇ ਦੌਰਾਨ ਦੇਖੇ ਹੈਗੇ ਆ, ਨਿਊਜ਼ ਆਰਗੇਨਾਈਜੇਸ਼ਨ, ਇੱਕ ਵਾਇਰ ਤੇ ਇੱਕ ਫਾਈਨੈਂਸ਼ੀਅਲ ਟਾਈਮਸ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇੱਕ ਗਲੋਬ ਐਂਡ ਫਾਈਨੈਂਸ਼ੀਅਲ ਟਾਈਮਸ ਜੋ ਹੈਗਾ ਇੰਗਲੈਂਡ ਦਾ, ਗਲੋਬ ਐਂਡ ਮੇਲ ਕੈਨੇਡਾ ਦਾ, ਤੇ ਵਾਇਰ USA ਤੋਂ, ਜਿਹੜੇ ਨਾ ਸਭ ਤੋਂ ਪਹਿਲਾਂ ਇਦਾਂ ਦੀਆਂ ਖਬਰਾਂ ਲੈ ਕੇ ਆਏ ਹੈਗੇ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਹੁਣ ਈਲਨ ਮਸਕ ਦੇ ਨਾਲ ਸੰਬੰਧਿਤ ਜਿਹੜੀ ਉਹ ਕਰਦੇ ਆ। ਅੱਜ ਚਲੋ ਇਹਨਾਂ ਦੀਆਂ ਸਾਰੀਆਂ ਸੋਸ਼ਲ ਮੀਡੀਆ ਕੰਪਨੀਆਂ ਦੇ ਦੁਆਲੇ ਜਿਹੜੇ ਆ ਉਹ ਸੈਨੇਟਰਸ ਤੇ ਕਮੇਟੀ ਵਾਲੇ ਜਿਹੜੇ ਹੋਏ ਪਏ ਆ। ਜੱਜ ਨੇ ਟੈਸਲਾ ਦੀ ਜਿਹੜੀ ਈਲਨ ਮਸਕ ਨੂੰ 56 ਬਿਲੀਅਨ ਬੀ ਲਾਈਕ ਬॉय ਉਹਦਾ ਜਿਹੜਾ ਪੇ ਪੈਕੇਜ ਆ ਉਸ ਨੂੰ ਅਨਡੂ ਕਰਨ ਦੇ ਆਦੇਸ਼ ਦਿੱਤੇ ਆ। ਡੈਲਾਵੇਅਰ ਦੇ ਕੋਰਟ ਨੇ ਇਹ ਜਿਹੜੀ ਰੂਲਿੰਗ ਆ ਉਹ ਸੁਣਾਈ ਹੈਗੀ ਆ। ਟੈਕ ਕੰਪਨੀ ਦੇ ਜਿਹੜਾ ਬਿਲੀਅਨਰ ਆ 2018 ਦੀ ਜਿਹੜੀ ਕੰਪਨਸੇਸ਼ਨ ਪੈਕੇਜ ਆ, ਹੁਣ $56 ਬਿਲੀਅਨ ਕਿਹਦੀ ਤਨਖਾਹ ਹੁੰਦੀ ਆ, ਇਹ ਹੁਣ ਸਾਰਿਆਂ ਦੇ ਸਾਹਮਣੇ ਆ। ਇਹ ਈਲਨ ਮਸਕ ਨੂੰ ਜਿਹੜੇ ਉਹ ਦੇਣ, ਉਸਨੇ ਇਹ ਕਹਿ ਲਓ ਵੀ ਤਨਖਾਹ ਲੈਣ ਦੀ ਇੱਕ ਹਿਸਾਬ ਦੇ ਨਾਲ ਕੋਸ਼ਿਸ਼ ਕੀਤੀ ਹੋਊਗੀ। ਸੋ ਡੈਲਾਵੇਅਰ ਦੇ ਜੱਜ ਨੇ ਕਿਹਾ ਆ ਵੀ 2018 ਦੀ ਜਿਹੜਾ ਜੈਨਰਸ ਕੰਪਨਸੇਸ਼ਨ ਪੈਕੇਜ ਸੀਗਾ, ਜਿਹੜਾ ਟੈਕ ਐਂਟਰਪ੍ਰੈਨਰ ਨੂੰ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਬਣਾ ਰਿਹਾ ਸੀਗਾ, ਇਹ ਅਨਫੇਅਰ ਸੀਗੀ ਤੇ ਇਸ ਨੂੰ ਅਨਡਨ ਜਿਹੜਾ ਉਹ ਕਰਨਾ ਚਾਹੀਦਾ ਹੈਗਾ ਆ। ਸੋ ਇਹ ਡੈਲਾਵੇਅਰ ਚਾਂਸੀ ਕੋਰਟਸ ਨੇ ਇਸ ਦੇ ਉੱਤੇ ਜਿਹੜਾ ਉਹ ਦੱਸਿਆ ਹੈਗਾ ਆ। ਸੋ ਇਸ ਦੇ ਨਾਲ ਰੂਲਿੰਗ ਦੇ ਵਿੱਚ ਇਹ ਉਸ ਟਾਈਮ ਦੇ ਉੱਤੇ ਆਇਆ ਆ ਜਦੋਂ ਟੈਸਲਾ ਦਾ ਜਿਹੜਾ CEO ਈਲਨ ਮਸਕ ਆ, ਉਸਨੇ 25% ਕੰਟਰੋਲ ਕੰਪਨੀ ਦੇ ਉੱਤੇ ਉਸ ਦੀ ਮੰਗ ਕੀਤੀ ਹੈਗੀ ਆ। ਕਹਿੰਦੇ ਵੀ ਇਹ ਦੁਨੀਆ ਦੀ ਮੋਸਟ ਵੈਲਿਊਏਬਲ ਆਟੋਮੇਕਰ ਜਿਹੜੀ ਉਹ ਬਣਨ ਜਾ ਰਹੀ ਸੀ ਇਸ ਪੇ ਪੈਕੇਜ ਤੋਂ ਬਾਅਦ ਦੇ ਵਿੱਚ, ਜੇ ਇੰਪਲੀਮੈਂਟ ਹੋ ਜਾਂਦੀ ਆ ਤੇ ਇਹਨੇ ਆਪਣੇ ਬਿਲੀਅਨਸ ਆਫ ਡਾਲਰ ਦਾ ਜਿਹੜਾ ਸਟਾਕ ਆ ਉਸ ਨੂੰ ਵੇਚਿਆ ਸੀਗਾ ਟਵਿੱਟਰ ਨੂੰ $44 ਬਿਲੀਅਨ ਦੇ ਵਿੱਚ ਅਕਵਾਇਰ ਕਰਨ ਦੇ ਲਈ। ਨੋ ਮੈਟਰ ਜੋ ਇਲਨ ਮਸਕ ਆ ਬਹੁਤ ਇੰਟੈਲੀਜੈਂਟ ਬੰਦਾ ਹੈ, ਟੈਕਨੋਲੋਜੀ ਦੇ ਵਿੱਚ ਉਹਦੀ ਬਹੁਤ ਦੇਣ ਆ, ਪਰ ਸੋਸ਼ਲ ਲਾਈਫ 'ਚ ਉਹਦੇ ਕਈ ਵਿਆਹ ਵੀ ਆ, ਬੱਚੇ ਵੀ ਬੜੇ ਹੋ ਸਕਦਾ, ਇਸੇ ਕਰਕੇ ਇੰਨੀ ਜ਼ਿਆਦਾ ਤਨਖਾਹ ਜਿਹੜੀ ਆ $56 ਬਿਲੀਅਨ ਸਹੀ ਹੈ। ਤੇ ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਕੱਲ ਵੀ ਦੱਸਿਆ ਸੀ, ਅਲੈਜੈਂਡਰੋ ਮਾਰਕਸ ਜੋ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਆ,
ਉਹਨਾਂ ਨੂੰ ਰਿਪਬਲਿਕਨਸ ਇੰਪੀਚ ਕਰਨ ਜਾ ਰਹੇ ਹੈਗੇ ਆ। ਹਾਊਸ ਆਫ ਰਿਪਰੈਜ਼ੈਂਟੇਟਿਵ ਕਮੇਟੀ ਨੇ ਆਲਰੇਡੀ ਵੋਟ ਕਰ ਦਿੱਤਾ ਉਹਨਾਂ ਦੇ ਅਗੇਂਸਟ, ਤੇ ਸਾਰੇ ਰਿਪਬਲਿਕਨਸ ਇਸ ਹੱਕ ਦੇ ਵਿੱਚ ਆ ਵੀ ਇਹਨਾਂ ਨੂੰ ਇੰਪੀਚ ਕੀਤਾ ਜਾਊਗਾ। ਹਾਊਸ ਦੇ ਵਿੱਚ ਰਿਪਬਲਿਕਨਸ ਦੀ ਥਿਨ ਮੈਜੋਰਟੀ ਹੈਗੀ ਆ। ਕਹਿੰਦੇ ਵੀ ਮਿਸਟਰ ਮੈਰਕਸ ਪਹਿਲੇ ਸੈਕਟਰੀ ਹੋਣਗੇ 1876 ਤੋਂ ਬਾਅਦ, ਜੇ ਉਹਨਾਂ ਨੂੰ ਇੰਪੀਚ ਕੀਤਾ ਜਾਂਦਾ ਆ। ਡੈਮੋਕ੍ਰੇਟਸ ਇਹ ਕਹਿ ਰਹੇ ਆ ਵੀ ਨਹੀਂ ਭਾਈ, ਤੁਸੀਂ ਪ੍ਰੈਜ਼ੀਡੈਂਟ ਟਰੰਪ ਵਾਲਾ ਬਦਲਾ ਲੈ ਰਹੇ ਆ, ਵੀ ਇਹ ਹੁਣ ਉਹ ਇਕੱਲੇ ਬੰਦੇ ਦੀ ਤਾਂ ਰਿਸਪੌਂਸਿਬਿਲਟੀ ਨਹੀਂ। ਜਿਹੜਾ ਇਮੀਗ੍ਰੇਸ਼ਨ ਦਾ ਮੁੱਦਾ ਹੈਗਾ ਹੈ ਬਹੁਤ ਲੰਮੇ ਸਮੇਂ ਤੋਂ ਇਦਾਂ ਹੀ ਚੱਲਿਆ ਆਉਂਦਾ ਰਿਹਾ ਹੈਗਾ, ਤੇ ਹਰ ਵੇਲੇ ਵੋਟਾਂ ਵੇਲੇ ਜਿਹੜਾ ਆਪਾਂ ਰੌਲਾ ਪਾਉਂਦੇ ਹੈਗੇ ਆ। 2021 ਤੋਂ ਲੈ ਕੇ ਹੁਣ ਤੱਕ 6.3 ਮਿਲੀਅਨ ਮਾਈਗ੍ਰੈਂਟਸ ਯੂਐਸ ਦੇ ਵਿੱਚ ਇਲੀਗਲੀ ਐਂਟਰ ਹੋ ਚੁੱਕੇ ਆ, ਬੀਬੀਸੀ ਲਿਖ ਰਿਹਾ ਹੈਗਾ। ਸੋ ਕਹਿੰਦੇ ਵੀ ਇਹਦਾ ਜਿਹੜਾ ਮੇਨ ਰਿਸਪੌਂਸਿਬਿਲਟੀ ਆ ਉਹ ਹੋਮਲੈਂਡ ਸਿਕਿਉਰਿਟੀ ਦੇ ਜੋ ਸੈਕਟਰੀ ਆ ਉਹਦੇ ਉੱਤੇ ਆਂਦੀ ਹੈਗੀ ਆ। ਪਰ ਮਿਸਟਰ ਮੈਰਕਸ ਜੋ ਆ ਉਹ ਕਹਿੰਦੇ ਆ ਵੀ ਇਹ ਤਾਂ ਹੁਣ ਕਾਂਗਰਸ ਨੂੰ ਇਹਦੇ ਤੇ ਐਕਟ ਕਰਨਾ ਚਾਹੀਦਾ, ਵੀ ਜਿਹੜੇ ਲੂਜ਼ ਲਾਜ਼ ਆ, ਲੂਪ ਹੋਲਸ ਹੈਗੇ ਆ, ਖਾਸ ਕਰਕੇ ਪੋਲੀਟੀਕਲ ਅਸਾਈਲਮ ਦੇ, ਲੋਕ ਉਹਦਾ ਜਿਹੜਾ ਮਿਸਯੂਜ਼ ਕਰਦੇ ਆ, ਵੀ ਉਹਦੇ 'ਚ ਫਿਰ ਆਪਾਂ ਲੀਗਲੀ ਕਿੱਦਾਂ ਜਿਹੜਾ ਆ ਰੋਕ ਸਕਦੇ ਆ। ਪਰ ਪ੍ਰੋਬਲਮ ਸਭ ਤੋਂ ਵੱਡੀ ਹੁਣ ਇਹ ਆ ਵੀ ਜੋ ਫਰੰਟ ਰਨਰ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੈਗੇ, ਰਿਪਬਲਿਕਨ ਪ੍ਰੈਜ਼ੀਡੈਂਸ਼ੀਅਲ ਨੋਮੀਨੇਸ਼ਨ, ਉਹਨਾਂ ਨੂੰ ਇਹ ਮੁੱਦਾ ਜਿਹੜਾ ਹੈ ਬਹੁਤ ਸੂਤ ਆ ਰਿਹਾ। ਕਹਿੰਦੇ ਵੀ 2016 ਦੀ ਇਲੈਕਸ਼ਨ ਤੋਂ ਬਾਅਦ ਜਿਹੜੀ ਹੁਣ 2024 ਚ ਸੌਰੀ ਹਾਂਜੀ 2024 ਚ ਇਲੈਕਸ਼ਨ ਹੋਣੀ ਆ, ਉੱਥੇ ਜਿਹੜਾ ਇਮੀਗ੍ਰੇਸ਼ਨ ਦਾ ਮੁੱਦਾ ਆ ਉਹਨਾਂ ਨੂੰ 2016 ਚ ਵੀ ਉਹਨਾਂ ਨੇ ਮੁੱਦਾ ਚੁੱਕਿਆ ਸੀ, ਉਹਦੇ ਨਾਲੋਂ ਕਿਤੇ ਜ਼ਿਆਦਾ ਜਿਹੜਾ ਫਾਇਦਾ ਕਰਨ ਜਾ ਰਿਹਾ ਹੈਗਾ। ਸੋ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਦੇ ਉੱਤੇ ਬਹੁਤ ਪ੍ਰੈਸ਼ਰ ਆ ਡੈਮੋਕ੍ਰੇਟਸ ਵੱਲੋਂ, ਤੇ ਉਹ ਵੀ ਉਹਨਾਂ ਨੇ ਪਿਛਲੇ ਦਿਨਾਂ ਚ ਓਪਨਲੀ ਸਟੇਟਮੈਂਟ ਦਿੱਤੀ ਆ ਵੀ ਮੈਂ ਰੈਡੀ ਆ ਬਾਰਡਰ ਬੰਦ ਕਰਨ ਨੂੰ, ਜੇ ਸਾਰੇ ਜਣੇ ਰਲ ਕੇ ਕੋਈ ਬਿੱਲ ਪਾਸ ਕਰ ਦਿੰਦੇ ਹੈਗੇ ਆ। ਸੋ ਇਹ ਸਾਰੀਆਂ ਜਿਹੜੀਆਂ ਖਬਰਾਂ ਆ ਇਹਨਾਂ ਤੋਂ ਇਹ ਲੱਗਦਾ ਆ ਵੀ ਆਉਣ ਵਾਲੇ ਦਿਨਾਂ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਕੁਛ ਨਾ ਕੁਛ ਬਹੁਤ ਵੱਡਾ ਜਿਹੜਾ ਆ ਯੂਐਸਏ ਦੇ ਵਿੱਚ ਹੋਣ ਜਾ ਰਿਹਾ ਹੈਗਾ। ਜੀ ਬਿਲਕੁਲ। ਸੋ ਮੈਯੋਰਕਸ ਹੁਣਾਂ ਦਾ ਇਮੀਗ੍ਰੇਸ਼ਨ ਦਾ, ਜਿੱਦਾਂ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਵੀ ਕਿਸ ਤਰੀਕੇ ਦੇ ਨਾਲ ਕੀ ਵਾਕਿਆ ਬਾਰਡਰ ਬੰਦ ਹੋ ਸਕਦਾ ਆ, ਸਖਤੀ ਜਿਹੜੀ ਆ ਉਸ ਤੇ ਇਸ ਟਾਈਮ ਕਿਆਸ ਰਹੀਆਂ ਜਿਹੜੀਆਂ ਉਹ ਪੂਰੀਆਂ ਆ, ਬਾਰਡਰ ਦੇ ਉੱਤੇ ਸਖਤੀ ਜਿਹੜੀ ਹੋ ਸਕਦੀ ਆ। ਟਰੰਪ ਹੁਣੀ ਆਪਣੇ ਜਿਹੜੇ ਸਾਥੀ ਰਿਪਬਲਿਕਨਸ ਨੂੰ ਕਹਿ ਰਹੇ ਵੀ ਤੁਸੀਂ ਡੀਲ ਨਾ ਬਣਾਓ ਤਾਂ ਜੋ ਮੇਰਾ ਮੁੱਦਾ ਜਿਹੜਾ ਉਹ ਗਵਾਚ ਨਾ ਜਾਵੇ। ਉਹ ਨੈਸ਼ਨਲ ਸਿਕਿਉਰਿਟੀ ਨੂੰ ਛਿੱਕੇ ਟੰਗ ਕੇ ਆਪਣੀ ਪੋਲੀਟੀਕਲ ਮਾਈਲੇਜ ਲੈਣ ਦੀ ਜ਼ਰੂਰ ਇੱਥੇ ਕੋਸ਼ਿਸ਼ ਕਰ ਰਹੇ ਆ, ਜਿਸ ਦੇ ਉਲਟ ਕਈ ਰਿਪਬਲਿਕਨਸ ਨੇ ਜਿਹੜਾ ਉਹਨਾਂ ਨੂੰ ਜਿਹੜਾ ਉਹ ਬੋਲਿਆ ਵੀ ਆ। ਕਹਿੰਦੇ ਵੀ ਜੇ ਹੁਣ ਬਾਈਡਨ ਹੁਣੀ ਇੱਥੇ ਡੀਲ ਬਣਾਉਣ ਦੇ ਲਈ ਰੈਡੀ ਆ ਤੇ ਆਪਾਂ ਨੂੰ ਡੀਲ ਜਿਹੜੀ ਉਹ ਜ਼ਰੂਰ ਬਣਾਉਣੀ ਚਾਹੀਦੀ ਆ, ਨਾ ਕਿ ਟਰੰਪ ਹੁਣਾਂ ਦੀਆਂ ਗੱਲਾਂ 'ਚ ਆ ਕੇ ਡੀਲ ਹੀ ਜਿਹੜੀ ਉਹ ਨਾ ਕੀਤੀ ਜਾਵੇ। ਪਰ ਇਹ ਮੁੱਦਾ ਤਾਂ ਜਿਹੜਾ ਉਹ ਗਰਮਾਇਆ ਹੀ ਰਹਿਣਾ ਹੈ। ਬ੍ਰੇਕ ਦਾ ਵਕਤ ਹੋ ਗਿਆ। ਬ੍ਰੇਕ ਤੋਂ ਬਾਅਦ ਦੇ ਵਿੱਚ ਇਰਾਨ ਤੇ ਯੂਐਸ ਦੇ ਵਿੱਚ ਜੋ ਚੱਲ ਰਿਹਾ ਆ ਉਸ ਨੂੰ ਲੈ ਕੇ ਕੀ ਲੇਟੈਸਟ ਅਪਡੇਟਸ ਜਿਹੜੀਆਂ ਉਹ ਆ ਰਹੀਆਂ ਆ, ਉਸ ਬਾਰੇ ਜਿਹੜੀ ਉਹ ਆਪਾਂ ਚਰਚਾ ਕਰਾਂਗੇ। ਬਾਕੀ ਇੰਸ਼ੋਰੈਂਸ ਦੇ ਨਾਲ ਸੰਬੰਧਿਤ ਕੁਝ ਗੱਲਾਂ ਬਾਤਾਂ ਵੀ ਆਪਾਂ ਲੈ ਕੇ ਹਾਜ਼ਰ ਹੋਵਾਂਗੇ। ਮਿਲਦੇ ਹਾਂ ਬ੍ਰੇਕ ਤੋਂ ਬਾਅਦ 'ਚ।
ब्रेक तो बाद एक बार फिर आप सबका स्वागत है। सो तो प्रोग्राम चल रहा जी इस टाइम अपडेट अमेरिका। हरजोत ਸਿੰਘ ਜੀ ਸਵਾਗਤ ਹੈ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਫਰਾਂਸ ਦੇ ਜਿਹੜੇ ਫਾਰਮਰਸ ਆ ਉਹ ਆਪਾਂ ਬਹੁਤ ਦਿਨਾਂ ਤੋਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਆ ਰਹੇ ਆ। ਬਹੁਤ ਵੱਡੀ ਗਿਣਤੀ ਦੇ ਪ੍ਰੋਟੈਸਟ ਕਰ ਰਹੇ ਆ। ਪੈਰਿਸ ਨੂੰ ਉਹਨੇ ਘੇਰਿਆ ਹੋਇਆ ਆ। 100 ਤੋਂ ਵੱਧ ਜਗ੍ਹਾ ਦੇ ਉੱਤੇ ਉਹਨੇ ਆਪਣਾ ਜਾਮ ਲਾਇਆ। 10,000 ਤੋਂ ਵੱਧ ਜਿਹੜੇ ਕਿਸਾਨ ਆ ਉਹਨਾਂ ਨੇ ਪੈਰਿਸ ਸ਼ਹਿਰ ਨੂੰ ਘੇਰ ਕੇ ਰੱਖਿਆ ਹੋਇਆ ਆਪਣੇ ਟਰੈਕਟਰਾਂ ਟਰਾਲੀਆਂ ਦੇ ਨਾਲ। ਸੋ ਸਾਨੂੰ ਸਾਰਿਆਂ ਨੂੰ ਜਿਸ ਟਾਈਮ ਦੇ ਉੱਤੇ ਆਪਾਂ ਜਿਹੜੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੇ ਕਿਸਾਨ ਸੀ ਉਹਨਾਂ ਦਾ ਸਾਥ ਦਿੰਦੇ ਸੀ, ਆਪਣੇ ਆਪਣੇ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਆ ਉਹਨਾਂ ਜਿਹੜੇ ਫਾਰਮਰਸ ਆ ਉਹਨਾਂ ਦਾ ਸਾਥ ਤੁਹਾਨੂੰ ਦੇਣਾ ਚਾਹੀਦਾ ਹੈ। ਜੀ ईरान ਤੇ ਅਮਰੀਕਾ ਦੇ ਦਰਮਿਆਨ ਜੋ ਇਸ ਟਾਈਮ ਕਹਿ ਲਓ ਵੀ ਖਿੱਚੋਤਾਣ ਚੱਲ ਰਹੀ ਆ, ਉਸ ਦੇ ਵਿੱਚ ਕੱਲ ਪ੍ਰੈਜ਼ੀਡੈਂਟ ਬਾਈਡਨ ਨੇ ਡਿਕਲੇਅਰ ਕਰ ਹੀ ਦਿੱਤਾ ਵੀ ਇਰਾਨੀ ਬੈਕਡ ਜਿਹੜੇ ਮਲੇਸ਼ੀਆ ਗਰੁੱਪਸ ਆ ਉਹਨਾਂ ਦੇ ਉੱਤੇ ਰਿਟੈਲੀਟੇਰੀ ਹਮਲੇ ਜਿਹੜੇ ਉਹ ਕੀਤੇ ਜਾਣਗੇ। ਉਧਰ ਇਰਾਨ ਨੇ ਅੱਗੋਂ ਫਿਰ ਧਮਕੀ ਦੇ ਦਿੱਤੀ ਆ, ਕਹਿੰਦੇ ਵੀ ਯੂਐਸ ਦੀਆਂ ਕੋਈ ਵੀ ਸਟ੍ਰਾਈਕਸ ਹੋਊਗੀਆਂ ਤਾਂ ਉਹਨਾਂ ਦਾ ਜਵਾਬ ਜਿਹੜਾ ਆ ਉਹ ਦਿੱਤਾ ਜਾਊਗਾ। ਉਧਰ ਇੱਕ ਇਰਾਨੀ ਬੈਕਡ ਇਰਾਕੀ ਮਲੇਸ਼ੀਆ ਗਰੁੱਪ ਉਹ ਕਹਿ ਰਿਹਾ ਵੀ ਜਿਹੜੀਆਂ ਯੂਐਸ ਫੋਰਸਿਸ ਦੇ ਉਲਟ ਅਸੀਂ ਜਿਹੜੇ ਹਮਲੇ ਕਰ ਰਹੇ ਆ ਉਹ ਜਿਹੜੇ ਇਸ ਟਾਈਮ ਹਮਲਿਆਂ ਨੂੰ ਉਹ ਇਸ ਟਾਈਮ ਸਸਪੈਂਡ ਕਰ ਰਹੇ ਆ, ਰੋਕ ਰਹੇ ਆ। ਕਤੇਬ ਹਿਜ਼ਬੁੱਲਾ ਨਾਂ ਦਾ ਇਹ ਜਿਹੜਾ ਬੰਦਾ ਆ ਉਸ ਨੇ ਇਹ ਜਿਹੜਾ ਬਿਆਨ ਦਿੱਤਾ। ਉਹ ਕਹਿੰਦੇ ਵੀ ਜਿਹੜਾ ਡਰੋਨ ਅਸੌਲਟ ਦੇ ਨਾਲ 3 ਅਮਰੀਕੀ ਫੌਜੀ ਮਾਰੇ ਗਏ ਆ, ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਇਰਾਕੀ ਸਰਕਾਰ ਦੇ ਲਈ ਹੋਰ ਜ਼ਿਆਦਾ ਐਮਬੈਰਸਮੈਂਟ ਸ਼ਰਮਿੰਦਗੀ ਵਾਲੀ ਗੱਲ ਨਾ ਹੋਵੇ। ਜਿਹੜੀਆਂ ਆਕੂਪੇਸ਼ਨ ਫੋਰਸਿਸ ਜਿਹੜੀਆਂ ਅਮਰੀਕਨ ਫੋਰਸਿਸ ਆ ਉਹਨਾਂ ਨੂੰ ਇਹ ਕਹਿ ਰਹੇ ਆ ਵੀ ਅਸੀਂ ਉਹਨਾਂ ਦੇ ਉਲਟ ਜਿਹੜੇ ਮਿਲਟਰੀ ਤੇ ਸਿਕਿਉਰਿਟੀ ਆਪਰੇਸ਼ਨ ਕਰ ਰਹੇ ਆ ਉਹਨਾਂ ਨੂੰ ਅਸੀਂ ਰੋਕ ਰਹੇ ਆ। ਕਹਿੰਦੇ ਵੀ ਅਸੀਂ ਗਾਜ਼ਾ ਦੇ ਵਿੱਚ ਆਪਣੇ ਲੋਕਾਂ ਨੂੰ ਡਿਫੈਂਡ ਜਿਹੜਾ ਆ ਉਹ ਲਗਾਤਾਰ ਕਰਦੇ ਜਿਹੜਾ ਹੋ ਰਵਾਂਗੇ। ਪ੍ਰੈਜ਼ੀਡੈਂਟ ਬਾਈਡਨ ਨੇ ਮੰਗਲਵਾਰ ਇਹ ਕਿਹਾ ਸੀ ਵੀ ਐਤਵਾਰ ਨੂੰ ਹੋਏ ਡਰੋਨ ਹਮਲੇ ਦਾ ਸਖਤ ਜਿਹੜਾ ਜਵਾਬ ਆ ਉਹ ਦਿੱਤਾ ਜਾਊਗਾ। ਉਧਰ ਅਮਰੀਕਾ ਆਉਣ ਵਾਲੇ ਦਿਨਾਂ ਦੇ ਵਿੱਚ ਕਈ ਵੀਕਾਂ ਦੇ ਲਈ ਜਿਹੜੇ ਇਹਨਾਂ ਨੇ ਹੁਣ ਹਮਲੇ ਕਰਨੇ ਆ ਉਸ ਦੀਆਂ ਤਿਆਰੀਆਂ ਜਿਹੜੀਆਂ ਇਸ ਟਾਈਮ ਵਿੱਢ ਰਿਹਾ ਹੈਗਾ ਆ। ਤੇ ਈਰਾਨ ਨੇ ਵੀ ਅੱਗੋਂ ਜਿਹੜੀ ਉਹ ਧਮਕੀ ਦਿੱਤੀ ਆ। ਦੂਜੇ ਜਿਨ੍ਹਾਂ ਨੇ ਇਹ ਹਮਲਾ ਕੀਤਾ ਸੀ ਉਹ ਸੁਸਰੀ ਵਾਂਗੂ ਜਿਹੜਾ ਹੁਣ ਕਹਿੰਦੇ ਆ ਵੀ ਉਹ ਸੌਂ ਗਏ ਆ, ਉਹ ਆਪਣੇ ਹੱਥ ਜਿਹੜੇ ਉਹ ਪਿੱਛੇ ਕਰ ਰਹੇ ਆ, ਪਰ ਮਾਰ ਉਹਨਾਂ ਨੇ ਜਿਹੜੀ ਉਹ ਕਾਫੀ ਵੱਡੀ
ਅਮਰੀਕਾ ਨੂੰ ਜਿਹੜੀ ਉਹ ਮਾਰ ਦਿੱਤੀ। 3 ਫੌਜੀਆਂ ਨੂੰ ਜਿਹੜਾ ਉਹ ਮਾਰ ਕੇ ਡਰੋਨ ਦੇ ਜਿਹੜੇ ਉਹ ਹਮਲੇ ਦੇ ਵਿੱਚ। ਸੋ ਹੁਣ ਅੱਗੇ ਉੱਥੇ ਤਣਾਅ ਹੋਰ ਕਿੱਦਾਂ ਦਾ ਜਿਹੜਾ ਅੱਗੇ ਵੱਧ ਸਕਦਾ ਆ, ਇਹ ਦੇਖਣ ਵਾਲੀ ਗੱਲ ਰਹੇਗੀ। ਜੀ, ਅਮਰੀਕਾ ਪੱਕਾ ਐਕਸ਼ਨ ਕਰੂਗਾ ਕੁਛ ਨਾ ਕੁਛ। ਸਰੋਤਿਆਂ ਨੂੰ ਯਾਦ ਹੋਊਗਾ 2020 ਦੇ ਵਿੱਚ ਸੁਲੇਮਾਨੀ ਉਹਨਾਂ ਦਾ ਇੱਕ ਬੜਾ ਵੱਡਾ ਜਿਹੜਾ ਜਨਰਲ ਆ ਉਹ ਇਰਾਕ ਦੇ ਵਿੱਚ ਅਮਰੀਕਨ ਫੌਜਾਂ ਨੇ ਮਾਰਿਆ ਸੀ। ਸੋ ਇਹਦਾ ਬਦਲਾ ਤਾਂ ਜ਼ਰੂਰ ਲਊਗੇ, ਕਿਉਂਕਿ ਬਹੁਤ ਜ਼ਿਆਦਾ ਪ੍ਰੈਸ਼ਰ ਹੈਗਾ ਬਾਈਡਨ ਐਡਮਿਨਿਸਟ੍ਰੇਸ਼ਨ ਤੇ ਜਾਂਦੇ ਜਾਂਦੇ ਰਾਜਕਨਵੀਰ ਸਿੰਘ ਜੀ, ਅੱਜ ਆਪਾਂ ਇੰਸ਼ੋਰੈਂਸ ਦੀ ਜੇ ਥੋੜੀ ਜਿਹੀ ਗੱਲ ਕਰਦੇ ਜਾਈਏ, ਹੈਲਥ ਇੰਸ਼ੋਰੈਂਸ ਬਾਰੇ। ਖਾਲਸਾ ਇੰਸ਼ੋਰੈਂਸ ਏਜੰਸੀ ਆਪਾਂ ਇੰਸ਼ੋਰੈਂਸ ਬਿਜ਼ਨਸ 'ਚ 1992 ਤੋਂ ਆ ਤੇ ਅੱਜ ਲਾਸਟ ਡੇਟ ਆ ਕੈਲੀਫੋਰਨੀਆ ਦੇ ਵਿੱਚ ਜਿਨ੍ਹਾਂ ਨੇ ਹਜੇ ਤੱਕ ਆਪਣੀ ਹੈਲਥ ਇੰਸ਼ੋਰੈਂਸ ਨਹੀਂ ਕਰਾਈ ਜਾਂ ਜਿਨ੍ਹਾਂ ਨੇ ਆਪਣੀ ਕੋਈ ਪਲਾਨ ਆਪਣੀ ਚੇਂਜ ਕਰਨੀ ਆ, 31 ਜਨਵਰੀ ਲਾਸਟ ਡੇਟ ਆ ਕਵਰਡ ਕੈਲੀਫੋਰਨੀਆ ਕਰਾਉਣ ਦੀ। ਇਸ ਵਾਰੀ ਕੈਲੀਫੋਰਨੀਆ ਦੇ ਵਿੱਚ ਲੋਕਾਂ ਨੇ ਜਿਹੜੀ ਇੰਸ਼ੋਰੈਂਸ ਕਰਾਈ ਆ ਉਹਦੇ ਚ ਕਹਿੰਦੇ ਬਹੁਤ ਵਾਧਾ ਹੋਇਆ। 2,43,000 ਨਵੇਂ ਲੋਕਾਂ ਨੇ ਕਵਰਡ ਕੈਲੀਫੋਰਨੀਆ ਦੇ ਵਿੱਚ ਐਨਰੋਲ ਕੀਤਾ ਹੈਗਾ, ਜਿਹਦੇ ਚੋਂ 31% ਲਟੀਨੋ ਮੂਲ ਦੇ, 19% ਏਸ਼ੀਅਨ ਅਮਰੀਕਨ, 11% ਅਫਰੀਕਨ ਅਮਰੀਕਨ ਮੂਲ ਦੇ ਲੋਕਾਂ ਨੇ ਐਨਰੋਲਮੈਂਟ ਕੀਤੀ ਹੈਗੀ ਆ। ਤੇ 2010 ਦੇ ਵਿੱਚ ਬਿੱਲ ਪਾਸ ਹੋਇਆ ਸੀ। ਉਸ ਤੋਂ ਬਾਅਦ ਇਹ ਲਗਾਤਾਰ ਜੋ ਐਨਰੋਲਮੈਂਟ ਆ ਵੱਧਦੀ ਆ ਰਹੀ ਹੈਗੀ ਆ। ਬਹੁਤ ਸਾਰੇ ਲੋਕਾਂ ਦਾ ਮੈਡੀਕਲ ਵੀ ਕੱਟ ਹੋ ਰਿਹਾ, ਕੱਟ ਇਸ ਕਰਕੇ ਹੋ ਰਿਹਾ ਕਿ ਰੀਡਿਟਰਮੀਨੇਸ਼ਨ ਹੋ ਰਹੀ ਆ, ਕਿਉਂਕਿ ਪਿਛਲੇ ਸਾਲਾਂ ਦੇ ਦੌਰਾਨ ਕਵਰਡ ਕੈਲੀਫੋਰਨੀਆ ਸੀ ਜਦੋਂ ਬਹੁਤ ਸਾਰੇ ਆਫਿਸਿਸ ਬੰਦ ਸੀ, ਇਨਕਮ ਵਗੈਰਾ ਵੈਰੀਫਾਈ ਨਹੀਂ ਹੋਈ, ਤੇ ਹੁਣ ਉਹਨਾਂ ਨੂੰ ਨੋਟਿਸ ਆਉਂਦੇ ਵੀ ਤੁਸੀਂ ਕਵਰਡ ਕੈਲੀਫੋਰਨੀਆ ਕਰਾਓ, ਉਹ ਕਰਾ ਸਕਦੇ ਆ। ਇੱਕ ਦੋ ਗੱਲਾਂ ਜ਼ਰੂਰ ਮੈਂ ਦੱਸਣੀਆਂ ਪਈ, ਈਵਨ ਦੋ ਅੱਜ ਲਾਸਟ ਡੇਟ ਹੈਗੀ ਆ 12 ਵਜੇ ਤਾਈਂ, ਪਰ ਜੇ ਕਿਸੇ ਦੀ ਕੰਮ ਤੋਂ ਲੇ ਆਫ ਹੋ ਜਾਂਦੀ ਆ ਪੂਰੇ ਸਾਲ ਦੇ ਦੌਰਾਨ, ਉਹਦੇ ਕੋਲ 30 ਦਿਨ ਹੁੰਦੇ ਆ ਕਵਰਡ ਕੈਲੀਫੋਰਨੀਆ ਕਰਾਉਣ ਦੇ। ਜਾਂ ਤੁਸੀਂ ਹੋਰ ਸਟੇਟ ਤੋਂ ਕੈਲੀਫੋਰਨੀਆ ਮੂਵ ਹੋ ਰਹੇ ਆ ਜਾਂ ਹੋਰ ਮੁਲਕ ਤੋਂ ਕੈਲੀਫੋਰਨੀਆ ਦੇ ਵਿੱਚ ਮੂਵ ਹੋ ਰਹੇ ਹੈਗੇ, 30 ਦਿਨਾਂ ਦੇ ਵਿੱਚ ਤੁਸੀਂ ਜਿਹੜੀ ਆ ਇੰਸ਼ੋਰੈਂਸ ਕਰਵਾ ਸਕਦੇ ਹੈਗੇ। ਤੁਹਾਡੇ ਕੋਲ ਆਪਸ਼ਨਸ ਹੁੰਦੀਆਂ ਹੈਗੀਆਂ। ਕੈਲੀਫੋਰਨੀਆ ਦੇ ਵਿੱਚ ਇਹਨਾਂ ਨੇ ਲਾ ਪਾਸ ਕਰਤਾ, ਜਿਹੜੇ ਅਨਡਾਕੂਮੈਂਟਡ ਲੋਕ ਆ ਉਹਨਾਂ ਨੂੰ ਵੀ ਫ੍ਰੀ ਮੈਡੀਕਲ ਦਿੱਤਾ ਜਾਊਗਾ। ਉਹ ਸਿਰਫ ਐਮਰਜੈਂਸੀ ਓਨਲੀ ਮੈਡੀਕਲ ਹੈਗਾ, ਪਰ ਉਹਦਾ ਇੱਕ ਸੈਡ ਪਾਰਟ ਇਹ ਆ ਵੀ ਹੁਣ ਬਹੁਤ ਸਾਰੇ ਲੋਕ ਉਸ ਪ੍ਰੋਗਰਾਮ 'ਚ ਹੋ ਗਏ, ਤੇ ਜਦੋਂ ਤੁਸੀਂ ਅਪਾਇੰਟਮੈਂਟ ਬਣਾਉਣੀ ਹੈ ਫਿਰ ਡਾਕਟਰਸ ਦੇ ਕੋਲ ਕੋਈ ਅਪਾਇੰਟਮੈਂਟਸ ਨਹੀਂ ਬਣਦੀਆਂ ਹੈਗੀਆਂ। ਸੋ ਕਿਸੇ ਨੂੰ ਵੀ ਹੈਲਥ ਇੰਸ਼ੋਰੈਂਸ ਦੇ ਬਾਰੇ, ਵਿਜ਼ਟਰਸ ਹੈਲਥ ਇੰਸ਼ੋਰੈਂਸ ਬਾਰੇ ਜਾਂ ਮੈਡੀਕਲ ਜਾਂ ਮੈਡੀਕੇਅਰ ਬਾਰੇ, ਮੈਡੀਕੇਅਰ ਹਜੇ ਅਗਲੇ ਮਹੀਨੇ ਦੇ ਐਂਡ ਤੱਕ ਚੱਲਣਾ ਆ, ਫਰਵਰੀ 28 ਤਾਈਂ। ਜੇ ਕਿਸੇ ਨੇ ਉਹਦੇ 'ਚ ਜਿਹੜੀ ਆ ਮੈਡੀਕੇਅਰ ਐਡਵਾਂਟੇਜ ਪਲਾਨ ਪਾਰਟ ਸੀ ਡੀ, ਕੋਈ ਵੀ ਮੈਡੀਕੇਅਰ ਰਿਲੇਟਡ ਕੁਐਸਚਨ ਹੈਗਾ, ਸਾਡੇ ਆਫਿਸ ਦੇ ਵਿੱਚ ਐਕਸਪਰਟ EMPLOYEE ਆ, ਲਾਇਸੈਂਸਡ EMPLOYEE ਆ, ਤੇ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਕਾਲ ਕਰ ਸਕਦੇ ਹੋ 408-272-2500 ਤੇ 4082722500, ਤੇ ਸਾਡਾ ਜਿਹੜਾ ਲਾਇਸੈਂਸ ਨੰਬਰ ਆ ਖਾਲਸਾ ਇੰਸ਼ੋਰੈਂਸ ਏਜੰਸੀ ਦਾ ਉਹ 0F89805 ਆ। ਹੈਲਥ ਇੰਸ਼ੋਰੈਂਸ ਜਿਹੜੀ ਆ ਕਵਰਡ ਕੈਲੀਫੋਰਨੀਆ, ਮੈਡੀਕਲ ਉਹ ਆਪਾਂ ਕੈਲੀਫੋਰਨੀਆ 'ਚ ਕਰਦੇ ਆ, ਪਰ ਜੇ ਤੁਹਾਨੂੰ ਵਿਜ਼ਟਰਸ ਹੈਲਥ ਇੰਸ਼ੋਰੈਂਸ ਜਾਂ ਮੈਡੀਕੇਅਰ ਚਾਹੀਦਾ, ਉਹ ਪੂਰੇ ਅਮਰੀਕਾ ਦੇ ਵਿੱਚ ਲਗਭਗ ਸਾਰੀਆਂ ਸਟੇਟ ਜਿੱਥੇ ਆਪਣੇ ਪੰਜਾਬੀ ਜਾਂ ਭਾਰਤੀ ਮੂਲ ਦੇ ਲੋਕ ਜ਼ਿਆਦਾ ਗਿਣਤੀ 'ਚ ਰਹਿੰਦੇ ਆ, ਉਹਨਾਂ ਦੇ ਵਿੱਚ ਆਪਾਂ ਲਾਇਸੈਂਸਡ ਆ, ਤੇ ਤੁਸੀਂ ਕਾਲ ਕਰ ਸਕਦੇ ਹੋ, ਤੇ ਸਾਡਾ ਆਫਿਸ ਜਿਹੜਾ ਆ ਉਹ ਪੂਰੀ ਤਰ੍ਹਾਂ ਜਿਹੜਾ ਤੁਹਾਨੂੰ ਐਕਸਪਲੇਨ ਕਰੂਗਾ ਵੀ ਕਿਹੜੀ ਪਲਾਨ ਚਾਹੀਦੀ ਆ, ਕਿਹੜੀ ਤੁਹਾਡੇ ਲਈ ਗੁੱਡ ਆ, ਜੇ ਹੈਗੀ ਆ ਤੇ ਬੈਟਰ ਆ, ਇਹਨੂੰ ਚੇਂਜ ਕਰਨ ਦੀ ਕੋਈ ਜ਼ਰੂਰਤ ਹੈਗੀ ਜਾਂ ਨਹੀਂ। ਜੀ, ਸੋ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ, 4082722500 ਦੇ ਉੱਤੇ। ਤੇ ਹਰਜੋਤ ਸਿੰਘ ਜੀ ਲੈਣੇ ਹੁਣ ਇਜਾਜ਼ਤ। ਇਸ ਤੋਂ ਅਗਲੇ ਪ੍ਰੋਗਰਾਮ ਦੇ ਲਈ ਮਸੂਦ ਮੱਲੀ ਜੀ ਇੰਤਜ਼ਾਰ ਕਰ ਰਹੇ, ਆ ਕੇ ਬਹਿ ਗਏ ਆ, ਤੇ ਪ੍ਰੋਗਰਾਮ ਲੈ ਕੇ ਆਉਣਗੇ। ਮੈਂ ਆਵਾਂਗਾ ਨਾਲ ਹਨੇਰੀਆਂ ਦੇ। ਉਸ ਤੋਂ ਉਪਰੰਤ ਪ੍ਰੋਗਰਾਮ ਨਜ਼ਰੀਆ 11:30 ਵਜੇ, 1 ਤੋਂ 2:30 ਵਜੇ ਦੇ ਵਿੱਚ ਕੁਝ ਗੱਲਾਂ ਕੁਝ ਗੀਤ, 2:30 ਤੋਂ 3 ਵਜੇ ਦੇ ਵਿੱਚ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਰਿਸ਼ਤੇ ਹੀ ਰਿਸ਼ਤੇ, 3 ਤੋਂ 4 ਸਾਂਝੀ ਸੱਤ ਪ੍ਰੋਗਰਾਮ ਹੋਵੇਗਾ, 4 ਤੋਂ ਲੈ ਕੇ 5:30 ਵਜੇ ਤੱਕ ਵਿਸਰਦਾ ਵਿਰਸਾ, ਤੇ 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ, 6 ਤੋਂ 8 ਵਜੇ ਦੇ ਵਿੱਚ ਗੁਰਬਾਣੀ ਦੇ ਸ਼ਾਮ ਤੇ ਦੀਵਾਨ ਸਰਵਣ ਕਰਾਂਗੇ। 8 ਵਜੇ ਤੋਂ ਉਪਰੰਤ ਦੀਪਕ ਸ਼ਰਮਾ ਚਨਾਰਥਲ ਹੋਣਾ ਦੇ ਨਾਲ ਖਬਰ ਤੇ ਨਜ਼ਰ, ਫਿਰ ਉਸ ਤੋਂ ਉਪਰੰਤ ਕਦੀ ਤੇ ਹੱਸ ਬੋਲਵੇ ਮਸੂਦ ਮੱਲੀ ਹੋਣਾ ਦੇ ਨਾਲ ਉਹ ਪ੍ਰੋਗਰਾਮ ਚੱਲੇਗਾ। ਸੋ ਇਦਾਂ ਲਗਾਤਾਰ ਪ੍ਰੋਗਰਾਮ ਪੰਜਾਬੀ ਰੇਡੀਓ USA ਦੇ 24 ਘੰਟੇ 7 ਦਿਨ ਚੱਲਦੇ ਰਹਿੰਦੇ ਆ। ਇਦਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ YouTube ਚੈਨਲ ਨੂੰ, Facebook ਫੈਨ ਪੇਜ ਨੂੰ ਸਬਸਕ੍ਰਾਈਬ ਤੇ ਫੋਲੋ ਜਿਹੜਾ ਉਹ ਕਰਨਾ ਨਾ ਭੁੱਲਿਓ। ਐਪ ਵੀ ਜਿਹੜੀ ਉਹ ਤੁਸੀਂ ਡਾਊਨਲੋਡ ਕਰ ਸਕਦੇ ਆ। ਇਸੇ ਨਾਲ ਇਜਾਜ਼ਤ, ਸਾਡੇ ਦੋਨਾਂ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹਾਸਤੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।